ਭਾਈ ਫੈਸਲੇ ਨੇ ਰੋਲਾ ਪਾਤਾ ਮੈਂ ਜਦੀਰਾ ਦਰਿਆਫਤ ਕਰ ਲਿਆ ਹੁਣ ਬੰਦੇ ਨੇ ਦੇਖਿਆ ਤੇ ਪਾਥੀ ਰੋੜੀ ਆਉਂਦੀ ਇਹਦੇ ਭਰਾ ਦੀ ਭਾਈ ਇੱਕ ਬਾਂਹ ਨਸੀ ਹੈ, ਉਹਨੇ ਇੱਕ ਬੰਦੇ ਨੂੰ ਕੁੱਟਿਆ ਤੇ ਉਹ ਕਹਿੰਦੇ ਇਹਨੇ ਭਾਈ ਮੇਰੇ ਤੇ ਟੁੰਡ ਚੁੱਕਿਆ ਵਾ। ਯਾਰ ਇੱਕ ਬੰਦੇ ਨੂੰ ਵਜਾਉਣ ਜਾਣ ਡਿਆ ਤੇ ਗਾਣੇ ਸੁਣਦਾ ਜਾਣ ਡਿਆ ਬੜੀ ਪਾਣੀ ਪੂਰਾ ਸ਼ਾਟ ਪੈ ਗਈ ਯਾਰ ਬਾਹ ਇੱਕ ਸੀ ਆਪਣੇ ਭਰਾ ਦੇ ਤੇ ਕਾਲ ਨਾਲ ਤਾੜੀ ਮਾਰਨ ਚਲੇ ਗਏ, ਉਹ ਸਾਰੇ ਕਾਲ ਇੰਜ ਕਿਹਨੇ ਕਰੀ ਜਾਂਦੇ। अस्सलाम वालेकुम नाज़रीन, टी टाइम में खुश आमदीद। कारवां म्यूजिक, सारे गामा कारवां, सारे गामा कारवां, सारे का मैं पता नहीं सा है। नहीं सारे गामा कारवां, ये सारे गामा कारवां वालों की है डिवाइस। रेडियो, ये रेडियो है, इसमें ना गाना आगे होता है ना पीछे होता है, सेम रेडियो है। हाँ, यानी गाना के पीछे नहीं कर सकते तुसी। हाँ, USB ਵਾਲਾ ਨਿਜ਼ਾਮ ਉਹ ਸਾਰਾ नहीं USB नहीं हैगी, ब्लूटूथ हैगी है, वाईफाई हैगा। ਉਹ ਪਿੱਛੇ ਹੈਗੀ USB ਉਸਤਾਦ ਜੀ, FM रेडियो आ, ਆ ਪਿੱਛੇ USB ਹੈਗੀ ਆ। ਉਹ ਨਹੀਂ ਹੈਗੀ हाँ USB भी लग ਡਾਇਲ ਹੋ ਜਾਂਦਾ। हाँ रीसेट भी ऑक्सीजन भी हैगी है। ਆਕਸੀਜਨ ਕੇਬਲ ਵੀ ਹੈਗੀ। ਇਹਦੇ ਚ ਸਾਰਾ ਫਸਟ ਏਡ ਦਾ ਸਮਾਨ ਵੀ ਪਿਆ, ਪੱਟੀ ਟੁੱਟੀ ਕੋਈ ਸਿਰ ਦਰਦ ਹੋਵੇ ਚੋਂ ਨਿਕਲ ਆਉਂਦਾ। ਇਹ ਮਰੀ ਲਿਜਾ ਸਕਦੇ ਜੀ। ये जींदी भी ले जा सकते। ਕਾਕੇ ਗੱਲ ਸੁਣੇ ਪੁੱਤ। ਮਾੜਾ ਜਿਹਾ ਖਾਣਾ ਖੋਲ ਕੇ ਵਿੱਚ ਬਰਫ਼ ਵੀ ਰੱਖ ਲਓ ਭਾਵੇਂ। ਨਹੀਂ ਅਗਰ ਤੇ ਮਰੀ ਲਿਜਾ ਸਕਦੇ ਹਫਤੇ ਲਈ। ਬਣਾਉਣ ਵਾਲੀ ਮਸ਼ੀਨ ਆ। ਗਾਣਾ ਅੱਗੇ ਪਿੱਛੇ ਨਹੀਂ ਹੁੰਦਾ, ਮਿੱਠੇ ਨੇ ਕੀਤਾ ਉਧਰੋਂ ਦੀ ਗਾਣਾ ਬਾਹਰ ਆ ਗਿਆ। ਇਹ ਟਿਫਨ ਵੀ ਆ ਬੇਟੇ हाँ, ਇਹ ਕਿੰਨੇ ਦਾ ਉਸਤਾਦ ਜੀ? जिन्हें दा भी है ਤੁਹਾਡੇ ਚ ਨਹੀਂ ਹਿੰਮਤ ਹੈਗੀ, ਨਹੀਂ ਨਹੀਂ ਭਾਵੇਂ 3000 ਦਾ ਵੀ ਹੋਵੇ ਤੁਸੀਂ ਨਹੀਂ ਲੈ ਸਕਦੇ। ਨਹੀਂ ਹੁਣ ਤੁਹਾਨੂੰ ਆਰਡਰ ਦੇਣਾ ਵਾ। ਲਾਇਸੈਂਸ ਨਹੀਂ ਬਣਾਇਆ। ਉਹ ਭਾਜੀ ਬਣ ਗਿਆ ਭਾਈ ਯਾਰ। ਲਾਇਸੈਂਸ ਬਣ ਗਿਆ, ਮੇਰਾ ਬਣ ਗਿਆ ਲਾਇਸੈਂਸ ਉਸਤਾਦ ਜੀ, ਟੈਨਸ਼ਨ ਨਹੀਂ ਲੈਣੀ। ਮੁਬਾਰਕ ਹੋਵੇ ਅੱਛਾ ਕਿੰਨੇ ਦਾ ਉਸਤਾਦ ਜੀ? ਇਹ ਤੁਸੀਂ ਕਿਉਂ ਕਿਹਾ ਕਿ ਅਸੀਂ ਨਹੀਂ ਲੈ ਸਕਦੇ? ਸਰ ਉਸਤਾਦ ਜੀ ਅਸੀਂ ਨਹੀਂ, ਮੈਂ ਕਿਹਾ ਮੈਂ ਉਹਦਾ ਗਿਆ ਮੈਂ ਕਿਹਾ ਹੁਕਮ ਕਰੋ ਕਿੰਨੇ ਦਾ ਵਾ। ਹੋਣਾ ਕੋਈ 10-15,000 ਦਾ। ਆ ਤੇ ਬਸ ਐਡਾ ਕੋਈ ਮਹਿੰਗਾ ਨਹੀਂ ਹੈਗਾ ਉਸਤਾਦ ਹਾਂ, ਜੀ। ਸਹੀ ਤੁਸੀਂ ਦੇਖਿਆ ਕਰੋ ਅੱਗੇ ਤੁਹਾਡੇ ਜੱਟ ਬੈਠਾ ਅਲਹਮਦੁਲਿਲਾ ਘਰ ਤੋਂ ਲਾਲਾ ਸਦਕਾ ਲੈਣਾ ਇਨਸ਼ਾਅੱਲਾ, ਤੁਸੀਂ ਆਪ ਲਿਆ ਕੇ ਦੇਣਾ ਵਾ। ਰਿਪੋਰਟਾਂ ਨੇ ਕਰਾਈਆਂ ਦੇਖੋ ਸਹੀ ਤਰ੍ਹਾਂ ਠੀਕ ਆ, ਤੇਰਾ 10,000 ਦੇਣਾ ਕਿੰਨੀਆਂ ਕੁ ਕਰਾ ਲਵਾਂ? ਤੀਹਾਂ ਵਾਲੀਆਂ ਰਿਪੋਰਟਾਂ ਕਿਹੜੀਆਂ ਹੁੰਦੀਆਂ ਕਿਹੜੀਆਂ? ਤੀਹਾਂ ਵਾਲੀਆਂ ਬੇਟੇ ਸੂਫੀ ਲੈਬਾਰਟਰੀ ਅੱਲਾ ਦੇ ਹੁਕਮ ਨਾਲ ਇੱਕ ਨੰਬਰ ਕੰਮ। ਸੂਫੀ ਰਿਪੋਰਟ ਰਿਪੋਰਟਾਂ ਅੱਜ ਵੀ 5 ਮਿੰਟ ਤੋਂ ਛੱਪਾ ਕਲੀਨਿਕ ਤੋਂ ਕਰਾਉਣਾ ਵਾ ਤੇਰਾ ਗੱਡੀ ਚ। ਆ ਮੇਰਾ ਇੱਕ ਡਨ ਕਰ ਲਓ ਜੀ। ਲੋ ਜੀ सारे का मापा कारवां म्यूजिक, ਜਿਹੜਾ जिसमें है 50,000 अनगिनत गाने। 50,000 ਇਹਦੇ ਵਿੱਚ ਬਿਲਟਨ, ਇਹਦੇ ਵਿੱਚ ਨਾ 5,000 ਗਾਣੇ ਆ। ਰਫੀ ਸਾਹਿਬ, ਕਿਸ਼ੋਰ, ਮੁਕੇਸ਼, ਮਿਊਜ਼ਿਕ ਡਾਇਰੈਕਟਰ ਲਤਾ ਜੀ, ਆਸ਼ਾ ਜੀ, ਯਾਨੀ ਉਸ ਦੌਰ ਦੇ। ਦਲੇਰ ਸਾਹਿਬ ਨਹੀਂ ਉਹ ਪੁਰਾਣੇ ਜਿਹੜੇ 5,000 ਦੇ ਅੰਦਰ ਹੈ ਨੇ ਪੇੜ ਆ। ਇਹਦੇ ਨਾਲ ਇੱਕ ਐਪ ਅਟੈਚ ਹੁੰਦੀ ਹੈ, ਐਪ ਤੇ 15,000 ਉਹਦੇ ਵਿੱਚ ਆ। 25 20,000 ਗਾਣਾ। ਨਹੀਂ ਤੇ ਜਿਹੜਾ YouTube ਤੋਂ ਚਲਾਉਣਾ ਵਾ ਸੁਖਵਿੰਦਰ ਸਾਹਿਬ ਦਾ ਚਲਾਉਣਾ ਹੋਵੇ ਨਹੀਂ ਉਹ ਨਹੀਂ, ਇਹ ਕਾਰਵਾਂ ਪਤਾ ਕੌਣ ਆ? ਸਾਰੇ ਕੰਮਾਂ ਵਾਲੇ ਜਿਨ੍ਹਾਂ ਨੇ ਜੈਨੂਅਨ ਇਹਨਾਂ ਸਿੰਗਰਾਂ ਨੂੰ ਇਸ ਕੰਪਨੀ ਨੇ ਰਿਕਾਰਡ ਕੀਤਾ। ਇਹਨਾਂ ਦੇ ਕੋਲ ਉਹ ਫੀਤੇ ਪਏ ਨੇ ਜਿਹੜੇ ਓਰੀਜਨਲ ਰਿਜ਼ਲਟ ਨਹੀਂ ਚੈੱਕ ਕਰ ਰਿਹਾ। ਇਹ ਉਹ ਰਿਜ਼ਲਟ ਆ ਜਿਹੜਾ ਉੱਥੇ ਰਿਕਾਰਡ ਹੋਇਆ। ਮਾਸਟਰ ਕਾਪੀਆਂ ਇਹਨਾਂ ਦੇ ਕੋਲ ਪਈਆਂ, ਇਹਨਾਂ ਦਾ ਬੜੇ ਵੱਡੇ ਦਫ਼ਤਰ ਨੇ। ਨਹੀਂ ਨਾ, ਇਸ ਕੰਪਨੀ ਨੇ ਰਿਕਾਰਡ ਕੀਤੇ ਨੇ ਉਹ ਸਿੰਗਰ ਉਦੋਂ ਇਹਨਾਂ ਕੋਲ ਫੀਤੇ ਪਏ ਨੇ, ਯਾਨੀ ਕਿ ਅਥਾਰਟੀ ਆ ਉਹਨਾਂ ਦੀ। ਹਾਂਜੀ, ਤੇ ਇਸ ਤੋਂ ਇਹਨਾਂ ਵਰਗਾ ਰਿਜ਼ਲਟ ਉਹਨਾਂ ਗਾਣਿਆਂ ਦਾ ਕਿਸੇ ਕੋਲ ਵੀ ਨਹੀਂ ਹੁੰਦਾ। ਤੇ ਜਿਹੜਾ ਰਹਿਮਤ ਕਲਾਮੂ ਵਾਲਿਆਂ ਨੇ ਇੰਜ ਦਾ ਕੱਢਿਆ ਸੀ ਉਸਤਾਦ ਜੀ, ਉਹ ਕਿਸੇ ਦਾ ਕੱਢਿਆ ਸੀ ਵੈਗਨ ਚੋਂ। ਮਿੱਠਾ ਕਾਰਵਾਂ ਲਿਆ ਕੇ ਬਾਹਰ ਬੈਠ ਉਹਨੇ ਪਰਚਾ ਵੀ ਤਾਂ ਕਰਾਤਾ ਸੀ ਨਾ ਜਦੋਂ ਉਹਨਾਂ ਨੇ ਕੱਢਿਆ ਸੀ। ਨਹੀਂ ਉਸਤਾਦ ਜੀ, ਉਹ ਨਾ ਉਹਦੇ ਜ਼ਿਆਦਾ ਸੀ ਫੈਸਿਲਿਟੀ, ਐਡਾ ਹੀ ਹੁੰਦਾ ਸੀ ਲੈਦਰ ਦਾ। ਬਹਰਹਾਲ ਜੀ, ਉਹ ਰਹਿਮਤ ਸਾਡੇ ਫੈਸਲਾਬਾਦ ਦਾ ਵੱਡਾ ਨਾਮ ਆ। ਇਸ ਤਰ੍ਹਾਂ ਉਸਤਾਦ ਜੀ। ਉਹਦੀ ਵਜ੍ਹਾ ਹੈ ਕਿ ਖਾਨ ਸਾਹਿਬ ਨੁਸਰਤ ਤੋਂ ਲੈ ਕੇ ਤੇ ਅੱਗੇ ਪਤਾ ਨਹੀਂ ਅਣਗਿਣਤ ਸਿੰਗਰ ਉਹਨਾਂ ਨੇ ਮੁਤਾਰਫ ਕਰਾਏ ਦੁਨੀਆ ਦੇ। ਰਹਿਮਤ ਗ੍ਰਾਮੋਫੋਨ ਨੇ। ਉਸਤਾਦ ਜੀ ਮੈਂ ਉਹਨਾਂ ਦੇ ਬਾਰੇ ਜੇ ਹੁਣੀ ਪੜਨ ਰਿਹਾ ਸੀਗਾ ਕਿ ਇੱਕ ਹੋਰ ਕੰਪਨੀ ਸੀ, ਇੱਕ ਬੜੇ ਵੱਡੇ ਸਿੰਗਰ ਨੂੰ ਉਹਨਾਂ ਨੇ ਪਿਜਾਰੋ ਦੀ ਚਾਬੀ ਦੇ ਦਿੱਤੀ ਕਿ ਤੂੰ ਉਧਰ ਨਹੀਂ ਗਾਣਾ। ਉਹ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਵੱਡੀ ਗੱਡੀ ਉਹਨੂੰ ਕਹਿੰਦੇ ਲੈ 2 ਪਿਜਾਰੋ ਲੈ ਲੈ। ਉਹਨਾਂ ਨੇ ਕਿਹਾ ਇੱਧਰ ਆ ਜਾ। ਫਿਰ ਪਾਰਟੀ ਨੇ ਕਿਹਾ ਸਾਡੇ ਕੋਲ 3 ਪਿਜਾਰੋ ਲੈ ਲੈ। ਉਹ ਕਹਿੰਦਾ ਨਹੀਂ। ਫਿਰ ਇਹਨਾਂ ਨੇ ਕਿਹਾ 4 ਪਿਜਾਰੋ ਲੈ ਲੈ। ਉਸਤਾਦ ਜੀ ਉਹ ਪਿਜਾਰੋਆਂ ਦੇ ਵਿੱਚ ਹੀ ਯਾਨੀ ਕਿ ਕਹਿੰਦੇ ਚੌਂਕ ਤੱਕ ਪਿਜਾਰੋ ਦੀਆਂ ਲੈਣਾ ਲਾ ਦਿੱਤੀਆਂ। ਪਤਾ ਲੱਗਾ ਸਿੰਗਰ ਹੀ ਮਾਠਾ ਸੀ, ਦੋਵੇਂ ਪਾਗਲ ਹੋ ਗਏ ਆਪਣੀ ਆਪਣੀ ਗੱਡੀਆਂ ਕਰਾਉਣ ਲੈ ਕੇ। ਸ਼ਾਮ ਨੂੰ ਉਹਨੇ ਸਾਰੀਆਂ ਪਿਆਰੋ ਬੋਰੇ 'ਚ ਪਾਈਆਂ ਨੇ ਕਿ ਮੈਂ ਅੱਡਾ ਲਾਉਣਾ ਨਹੀਂ ਇੱਥੇ ਭਾਈ। ਉਸਤਾਦ ਜੀ ਇੱਧਰ ਵੀ ਗਾ ਲਿਆ ਤੇ ਇੱਧਰ ਵੀ ਗਾ ਲਿਆ। ਹੁਣ ਚਿਤਿੰਦਰ ਸਰਤਾਜ ਸਾਹਿਬ ਦਾ ਮੈਂ ਸੁਣਨਾ ਹੋਵੇ ਕਾਰਬਨ ਐਪ ਦੇ ਉਹ ਤੁਹਾਡੇ ਮੋਬਾਈਲ ਤੇ ਬੜੇ ਅੱਛੇ ਰਿਜ਼ਲਟ। ਉਹ USB ਅਟੈਚ ਹੋ ਜਾਂਦੀ ਇਹਦੇ ਨਾਲ। ਉਸਤਾਦ ਜੀ ਬਲੂਟੂਥ ਵਾਲਾ ਸਪੀਕਰ ਲਿਆ ਕੇ ਰੱਖਿਆ ਵਾ ਭਾਈ ਮਿੱਠੇ ਨੇ। ਉਹ ਹੈ ਬਹੁਤ ਮਹਿੰਗੀ ਆਈਟਮ। ਉਹ ਮਹਿੰਗੀ ਨਹੀਂ, ਉਹਦਾ ਅੰਦਾ ਕਿ ਲਾਈਟ ਵੀ ਘੁੰਮਦੀ ਹੈ। ਆਡੀਓਨਿਕ ਸਭ ਕਹਿ ਦੋ। ਮਿੱਠੇ ਕੋਲ ਉਹ ਮਾਈਕ ਵੀ ਹੈ ਜਿਹੜਾ ਸਪੀਕਰ ਵੀ ਹੈ। ਹਾਂ, ਉਹ ਜਿਹਦਾ ਡੱਬਾ ਜਿਹਾ ਬਣਿਆ।
ਉਹਦੀ ਚੱਸ ਕਿੰਨੀ ਆਉਂਦੀ ਤੂੰ ਦੇਖ ਤੂੰ ਪਤਾ ਹੁੰਦਾ ਕਿ ਨਹੀਂ ਨਹੀਂ ਉਸਤਾਦ ਜੀ ਬੁੱਕ ਕਰੋ ਇੱਕ ਮੇਰਾ ਉਸਤਾਦ ਜੀ ਇੱਕ ਵਾਰੀ ਨਾਮ ਤੇ ਕਲੀਅਰ ਦੱਸ ਦਿਓ। ਰਹਿਮਤ ਅੱਗੇ ਕੀ ਸੀ? ਰਹਿਮਤ ਗ੍ਰਾਮੋਫੋਨ। ਗ੍ਰਾਮੋਫੋਨ। ਰਹਿਮਤ ਗ੍ਰਾਮੋਫੋਨ ਹੁੰਦਾ ਸੀ ਨਾ ਜਿੱਤੇ ਟੇਪ ਵੱਡੀ ਚੜਦੀ ਸੀ। ਤਵਾ ਲੱਗਦਾ ਹੁੰਦਾ ਸੀ ਕਿਸੇ ਦਾ। ਗ੍ਰਾਮੋਫੋਨ। ਚੱਲਿਆ ਉਸਤਾਦ ਜੀ ਜੇ ਤਵੇ 'ਚ ਪਾਣੀ ਪੂਣੀ ਪੈ ਜਾਵੇ ਤੇ ਉਹ ਆਵਾਜ਼ ਬੂਜ਼ ਤੇ ਫਰਕ ਨਹੀਂ ਉਹਦਾ ਕੋਈ ਰੋਲ ਨਹੀਂ ਹੁੰਦਾ। ਉਹ ਬਹੁਤ ਕਮਾਲ ਦੇ ਮੀਆਂ ਅਰਸ਼ਦ ਸਾਹਿਬ ਜਿਹੜੇ ਰਿਕਾਰਡਿਸਟ ਸੀ, ਬਹੁਤ ਗੁਣੀ ਆਦਮੀ ਸੀ ਰਿਕਾਰਡਿਸਟ। ਯਾਰ ਖਾਨ ਸਾਹਿਬ, ਨੁਸਰਤ ਸਟਾਰਟ ਜਿੰਨੇ ਵੀ ਸਿੰਗਰ ਅਤਾਉਲਾ ਇਸਾ ਖੇਲਵੀ ਸਾਹਿਬ, ਨੁਸਰਤ ਅੱਲਾ ਤਲੂਣੇ ਵਾਲਾ ਸਾਹਿਬ, ਮਨਸੂਰ ਬਖਸ਼, ਜਿੰਨੇ ਸਿੰਗਰ ਨੇ ਸਾਡੇ ਇਸ ਖਿੱਤੇ ਦੇ, ਈਵਨ ਥੋੜੇ ਬਾਹਰ ਦੇ ਵੀ, ਉਹਨਾਂ ਦਾ ਜਿਹੜਾ ਸਟਾਰਟਿੰਗ ਹੈ ਨਾ ਸਿਸਟਮ, ਉਹ ਰਹਿਮਤ ਗ੍ਰਾਮੋਫੋਨ ਤੋਂ ਹੀ ਆਇਆ। ਭਾਜੀ ਰਸ਼ ਨਹੀਂ ਸੀ ਟੁੱਟਦਾ ਹੁੰਦਾ। ਉਹਨਾਂ ਦੇ ਸਟੂਡੀਓ ਰਿਕਾਰਡਿੰਗ। ਹਾਂਜੀ ਉਸਤਾਦ ਜੀ ਦੁਨੀਆ ਦੁਨੀਆ ਕਿਸੇ ਨੂੰ ਪਤਾ ਹੀ ਨਹੀਂ ਕਿ ਫੈਸਲਾਬਾਦ ਐਡਾ ਸਾਡਾ ਨਿਆਬ ਜਿਹਾ ਹਾਂ, ਰਹਿਮਤ ਗ੍ਰਾਮੋਫੋਨ ਸਟੂਡੀਓ ਸਾਰੇ ਨੇ ਇੱਥੋਂ ਮੁਤਾਰਫ ਅਮੀਰਪੁਰ ਬਾਜ਼ਾਰ ਦੇ ਵਿੱਚ ਹੁੰਦਾ ਸੀ ਉਸਤਾਦ ਜੀ। ਇੱਕ ਦੁਨੀਆ ਨਿਊਜ਼ ਅਖਬਾਰ ਅਮੀਰਪੁਰ ਬਾਜ਼ਾਰ ਦੇ ਵਿੱਚ ਸੀ। ਝੰਗ ਬਾਜ਼ਾਰ ਹੁੰਦੇ ਸੀ ਯਾਰ। ਉਦੋਂ ਨਹੀਂ ਜਾਂਦਾ ਉਸਤਾਦ ਜੀ। ਹੁੰਦੀ ਸੀ ਰਹਿਮਤ ਗ੍ਰਾਮੋਫੋਨ ਵਾਲੇ ਅਮੀਰਪੁਰ ਬਾਜ਼ਾਰ ਦੇ ਵਿੱਚ ਸਟੂਡੀਓ ਜਾਂ ਦੁਕਾਨ ਕੇਸਟਾਂ ਦੀ ਉੱਥੋਂ ਫਿਰ ਡੱਬੋ ਕਰਕੇ ਲੈ ਜਾਂਦੇ ਸੀ। ਦੁਕਾਨ ਉਹਨਾਂ ਦੀ ਅਮੀਰਪੁਰ ਬਾਜ਼ਾਰ ਦੇ ਵਿੱਚ। ਹਾਂਜੀ ਹਾਂਜੀ ਉਹਦੇ ਉੱਪਰ ਸਟੂਡੀਓ ਬਣਾਇਆ ਸੀ ਉਹਨਾਂ ਨੇ। ਨਹੀਂ ਸਟੂਡੀਓ ਉਹਨਾਂ ਦਾ ਇੱਥੇ ਸੀ ਸੂਸਾ ਰੋਡ ਤੇ। ਉੱਥੋਂ ਬੁੱਕ ਕਰਦੇ ਸਾਰੇ ਔਰ ਮੰਨਾ ਡੇ ਸਾਹਿਬ ਨੇ ਕਿਹਾ ਸੀ ਕਿ ਯਾਰ ਮੇਰੀ ਜ਼ਿੰਦਗੀ ਦੀ ਖੁਆਇਸ਼ ਹੈ ਕਿ ਇੱਕ ਵਾਰੀ ਰਹਿਮਤ ਯਾਰ ਗ੍ਰਾਮੋਫੋਨ। ਮੰਨਾ ਡੇ ਕਿਆ ਮੰਨਾ ਡੇ ਨਹੀਂ ਹੁੰਦਾ ਯਾਰ। ਉਹਨੇ ਕਿਹਾ ਕਿ ਜ਼ਿੰਦਗੀ ਦੀ ਇੱਕ ਖੁਆਇਸ਼ ਹੈ ਮੈਂ ਇੱਕ ਗਾਣਾ ਜਿਹੜਾ ਰਹਿਮਤ ਗ੍ਰਾਮੋਫੋਨ ਤੋਂ ਕਰਾ ਸਕਾਂ, ਲੇਕਿਨ ਉਹ ਖੁਆਇਸ਼ ਨਹੀਂ ਪੂਰੀ ਹੋਈ। ਇੰਜ ਤੇ ਸ਼ਾਹਰੁਖ ਖਾਨ ਸਾਹਿਬ ਦੀ ਇੱਕ ਖੁਆਇਸ਼ ਪੂਰੀ ਨਹੀਂ ਹੋਈ ਸਾਰੀ ਜ਼ਿੰਦਗੀ। ਰੱਬ ਨੇ ਸਾਰਾ ਕੁਝ ਦਿੱਤਾ ਹੈ, ਕਹਿੰਦਾ ਮੇਰੀ ਇੱਕ ਖੁਆਇਸ਼ ਨਹੀਂ ਪੂਰੀ ਹੋਈ, ਮੈਂ ਸਾਰੀ ਜ਼ਿੰਦਗੀ ਕਹਿੰਦਾ ਮੈਡਮ ਲਤਾ ਨਹੀਂ ਬਣ ਸਕਦਾ। ਕਿਉਂਕਿ ਉਹਦੀ ਵਾਲਦ ਦੇ ਕਾਂਟੇ ਪਏ ਰਹੇ ਨੇ ਨਾ। ਬਿਲਕੁਲ ਕਰਾਂਗੇ ਇਸ ਗੱਲ ਦਾ। ਬੜੀ ਗੱਲ ਠੀਕ ਹੋ ਗਿਆ। ਅੱਖਾਂ ਖੋਲਤੀਆਂ ਤੁਸੀਂ। ਐਦਾਂ ਹੀ ਕਾਲੂ ਦੇ ਅੱਬੂ ਨੇ ਵੀ ਇੱਕ ਖੁਆਇਸ਼ ਜ਼ਾਹਿਰ ਕੀਤੀ, ਕਹਿੰਦਾ ਸਾਰੀ ਜ਼ਿੰਦਗੀ ਪੂਰੀ ਨਹੀਂ ਹੋ ਸਕਦੀ, ਮੈਂ ਸੱਸ ਨਹੀਂ ਬਣ ਸਕਦਾ। ਆਪਣੀ ਸੱਸ ਦਾ ਨਾਮ ਸਾਡੀ ਹੈਕਰ ਦੇ ਨਾਮ ਤੋਂ ਸੇਵ ਕੀਤਾ। ਕਿਆ ਬਾਤ। ਸ਼ਾਹਰੁਖ ਖਾਨ ਸਾਹਿਬ ਘਰ ਬੈਠੇ ਰੋ ਰਹੇ, ਮੈਂ ਲੱਤਾ ਬਣਨਾ, ਮੈਂ ਲੱਤਾ ਹੀ ਬਣਨਾ, ਮੈਂ ਨਹੀਂ ਸ਼ਾਹਰੁਖ। ਇੱਕ ਬਾਬਾ ਜਿਹਾ ਕਹਿੰਦਾ ਪੁੱਤ ਲੱਤਾ ਬਣਨਾ, ਬਣ ਨਹੀਂ ਬਣਨਾ, ਨਾ ਬਣ, ਸ਼ਾਹਰੁਖ ਤੋਂ ਬਣ। ਉਹ ਤਾਂ ਪੂਰਾ ਬਣ। ਯਾਰ ਭਾਈ ਫੈਸਲ ਦਾ ਅੱਬਾ ਘਰ ਬੈਠਾ ਕਹੇ ਮੈਂ ਲੱਤਾਂ ਬਣਨਾ, ਲੱਤਾਂ ਉਹਦੀ ਲੱਤਾਂ ਬੰਦੀ ਵਿਚਰਦੀ। ਠੀਕ ਉਸਤਾਦ ਜੀ ਬੁੱਕ ਕਰ ਲਓ ਇੱਕ ਮੇਰੇ ਲੋ। ਬਤਾ ਇਹ ਹੁਣ ਤੁਸੀਂ ਦੁਬਈੋਂ ਲਿਆ ਕੇ ਦੇਣਾ ਮੈਨੂੰ ਘਰ ਬਾਰ। ਉਹ ਕਿੰਨਾ ਕੁ ਮਹਿੰਗਾ ਵਾ ਹੈ। ਮਿਸ਼ਲੀ ਹੁਣ ਕੁਝ ਮਹਿੰਗਾ ਨਹੀਂ, ਸਿਰਫ ਜਿਗਰਾ ਦੇਖੀ, ਲੇਕਿਨ ਹੋਣਾ ਹੀ ਨਹੀਂ। ਕਰੋੜਾਂ ਰੁਪਈਆ ਵੀ ਭਾਈ ਮਿੱਠੇ ਕੋ ਆਏ ਨਾ, ਫਿਰ ਵੀ ਇਹ ਮਹਿੰਗਾ ਹੁੰਦਾ। ਚਲੋ ਅੱਲਾ ਖੈਰ ਕਰਕੇ ਚਲੋ ਯਾਰ ਅੱਲਾ ਪਾਕ ਦਵੇ ਯਾਰ, ਸਾਰਿਆਂ ਨੂੰ ਦੁਆ ਕਰੀਦੀ ਆ। ਦੁਆਵਾਂ ਭਾਈ ਕਰਦੇ ਆ, ਹੁਣੇ ਲਵਾਉਂਦੇ ਨਹੀਂ ਆਪਣੇ ਆਪ ਨੂੰ। ਉਸਤਾਦ ਜੀ ਮੈਂ ਪਿਛਲੇ ਦਿਨਾਂ 'ਚ ਬੜਾ ਐਂਜ਼ਾਇਟੀ 'ਚ ਰਿਹਾ, ਤੁਹਾਨੂੰ ਪਤਾ ਤੁਹਾਡਾ ਪੁੱਤਰ ਕਿੰਨੀ ਓਏ ਉੱਥੇ ਦੀ ਜਗ੍ਹਾ ਹੀ ਬਹੁਤ ਮਹਿੰਗੀ ਆ। ਐਂਜ਼ਾਈਟੀ ਸਿਟੀ। ਹਾਂ ਦੈਟ ਇਜ਼ ਐਂਜ਼ਾਈਟੀ ਇਨਕਲੇਵ। ਉਸਤਾਦ ਜੀ ਮੈਂ ਸੱਚੀ ਮੁੱਚੀ ਬੜਾ ਡਿਪਰੈਸ਼ਨ 'ਚ ਰਿਹਾ ਪਿਛਲੇ ਦਿਨਾਂ 'ਚ। ਮੈਂ ਜਿਸ ਹੋਟਲ 'ਚ ਠਹਿਰਦਾ ਨਾ ਉੱਥੇ ਲਾਹੌਰ, ਉਹਦੇ ਨਾ ਸਾਰੇ ਫਲੋਰ ਤੇ ਨਾ ਉਸਤਾਦ ਜੀ ਗੂੰਗੇ ਆਏ ਵਿਚਾਰੇ, ਗੂੰਗੇ ਬਹਿਰੇ ਨਾ, ਉਹਨਾਂ ਦਾ ਨਾ ਟ੍ਰਾਇਲ ਹੋਣ ਡੇ ਸੀ ਕ੍ਰਿਕਟ ਦੇ। ਤੇ ਉਸਤਾਦ ਜੀ ਗੂੰਗੇ ਬਹਿਰੇ ਵਾਹਦ ਕੌਮ ਹੈ ਜਿਹੜੇ ਸ਼ੋਰ ਨਹੀਂ ਕਰਦੇ, ਸਿਰਫ ਖੜਕਾ ਕਰਦੇ ਨੇ। ਮਤਲਬ ਉਹਨਾਂ ਦਾ ਇੰਨਾ ਖੜਕਾ ਹੁੰਦਾ ਹੀ ਮਿੱਟੇ। ਆ ਵੀ ਇੰਜ ਬੁਲਾਉਣਾ। ਨਹੀਂ ਐ ਨਹੀਂ ਖੜਕਾ ਉਸਤਾਦ ਜੀ, ਤੋਂ ਕ੍ਰਿਕਟ ਦਾ ਉਹ ਪ੍ਰੈਕਟਿਸ ਕਰਨ ਦੇ ਨੇ, ਤੇ ਇੱਕ ਬੰਦਾ ਹਾਲ ਬਾਲ ਤੇ ਨਾ ਇੰਜ ਕਰੀ ਜਾਂਦਾ, ਟਕ 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 ਲੱਗਾ। ਰਾਤੀ 4 ਵਜੇ ਨਾਲ, ਸਵੇਰ ਤੜਕੇ ਦੇ 4 ਵਜੇ ਨਾਲ। ਤੇ ਮੈਂ ਉਧਰ ਹੁਣ ਸੁੱਤਾ ਆਇਆ, ਮੈਂ ਦਰਵਾਜ਼ਾ ਖੋਲਿਆ ਤੇ ਉਹਦਾ ਮੂੰਹ ਪਰੇ ਨੂੰ ਹੈ, ਤੇ ਉਹ ਇੰਜ ਲੱਗਾ ਹੋਇਆ ਪੁੱਛੀਆਂ ਬਾਣੇ ਟਕ 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 ਟਕ। ਤੇ ਮੈਂ ਕਿਹਾ ਭੈਣ ਇੱਧਰ ਵੀ ਬੰਦੇ ਸੁੱਤੇ ਹੋਏ ਨੇ, ਉਧਰ ਕਮਰੇ 'ਚ ਜਾ ਕੇ ਹੈਲੋ ਭਾਈ ਜਾਨ। ਤੇ ਮੈਂ ਲੱਗ ਗਿਆ, ਮੈਂ ਕਿਹਾ ਬਾਹਰ ਦੀ ਹੈ, ਮੈਂ ਦਰਵਾਜ਼ਾ ਬੰਦ ਕਰ। ਅਰੇ ਸੁਣਿਆ ਨਹੀਂ ਮੈਂ ਡਰ ਗਿਆ। ਮੈਂ ਉਹਨੂੰ ਰਿਸੈਪਸ਼ਨ ਵਾਲੇ ਨੂੰ ਫੋਨ ਕੀਤਾ, ਮੈਂ ਕਿਹਾ ਭਾਈ ਨਾ ਕੀ ਕਰਨ ਡੇ ਹੈਗੇ ਨੇ, ਉਹਨਾਂ ਨੂੰ ਮਨਾ ਕਰੋ, ਕੌਣ ਹੈਗੇ ਨੇ? ਕਹਿੰਦੇ ਯਾਰ ਉਹ ਗੂੰਗੇ ਬਾਰੇ ਦੀ ਟੀਮ ਆਈ ਹੈਗੀ ਹੈ, ਤੇ ਉਹ ਹੈਗੇ ਨੇ ਟੀਮ ਸਾਜੀ। ਉਸ ਤੋਂ ਬਾਅਦ 2 ਦਿਨ ਪਹਿਲੇ ਮੈਂ ਗੱਲ ਸੁਣੀ ਹੈ, ਤਾਂ ਮੈਂ ਰਾਤੇ ਵੀ ਸੁਣਾਈ ਕਿ 4 5 6 ਗੁੰਗੇ ਨੇ ਕਮਰੇ ਦੇ ਵਿੱਚ ਰਾਤ ਨੂੰ ਫੁੱਲ ਖੱਪ ਵਿਖਾ ਰਹੇ ਆ। ਪਾਣੀ ਦੇ ਬੁਖਾਰ ਆਹੀ ਉਹ ਤੋਂ ਪਤਾ ਤੇਰੀ ਦੀ ਗੱਲ ਕੀ ਹੋਈ। ਇੱਕ ਬੰਦਾ ਆਇਆ, ਨਾ ਤੁਸੀਂ ਚੁੱਪ ਕਰਨਾ ਕਿ ਮੈਂ ਬੱਤੀ ਬੰਦ ਕਰਾਂ। ਉਸਤਾਦ ਜੀ ਉਧਰੋਂ ਮੈਂ ਉਹਨੂੰ ਸੋ ਗਿਆ। ਫਿਰ ਅਗਲੇ ਦਿਨ ਕੀ ਹੋਇਆ, ਉਹ ਕਿਤੇ ਵੇਟਰ ਨੂੰ ਨਾ ਉਹਨੇ ਚਾਹ ਦਾ ਕਹਿਤਾ, ਉਹ ਲਿਆ ਕੇ ਖੜਕਾਈ ਜਾਂਦੇ ਦਰਵਾਜ਼ਾ, ਤੇ ਖੋਲ੍ਹਣ ਹੀ ਨਹੀਂ ਡੇ। ਇਹਨਾਂ ਦਰਵਾਜ਼ਾ ਖੜਕਾਇਆ, ਮੈਂ ਬਾਹਰ ਆਇਆ, ਮੈਂ ਕਿਹਾ ਯਾਰ ਕੀ ਮਸਲਾ ਯਾਰ ਇੱਧਰ। ਮੈਂ ਕਿਹਾ ਇੱਧਰ ਉਹ ਹੈਂਡਲ ਨੂੰ ਇੰਜ ਕਰ, ਸ਼ਾਇਦ ਉਹਨਾਂ ਦਾ ਧਿਆਨ ਪੈ ਜੇ। ਫਿਰ ਉਹ ਵਿਚਾਰਾ ਡੁਪਲੀਕੇਟ ਕੋ ਚਾਬੀ ਲੈ ਕੇ ਆਇਆ, ਤੇ ਸਾਰੇ ਬੈਠ ਕੇ ਗੱਪਾਂ ਛੱਪਾਂ ਕਰਨ ਡੇ ਇਸ਼ਾਰਿਆਂ ਨਾਲ। ਕਿਸੇ ਨੇ ਦਰਵਾਜ਼ੇ ਉੱਤੇ ਆ ਕੇ 4 5 ਗੁੰਗੇ ਆਪਸ ਚ ਗੱਲਾਂ ਕਰਨ ਦੇ। ਗੱਲਾਂ ਕਿੱਦਾਂ
ਇੱਕ ਬੰਦਾ ਵਿੱਚ ਗੂੰਗਾ ਹੀ ਕਹਿਣ ਡਿਆ, ਕਹਿੰਦਾ ਯਾਰ ਇਹਨੇ ਬੱਕਰਾ ਛੋੜਿਆ। ਅੱਛਾ, ਦੋ ਗੂੰਗੇ ਗੱਲਾਂ ਕਰਨ ਦੇ ਆ ਤੇ ਉਹ ਵੀ ਉਦਾਂ ਹੀ ਗੱਲਾਂ ਕਰਦੇ ਵੀ ਜਿਵੇਂ ਨਾ ਸਾਡੀ ਖੱਪ ਪਾਰ ਨਾ ਜਾਵੇ। ਇੱਕ ਬੰਦੇ ਨੇ ਕਹਿਣਾ ਲੈ ਵੀ ਇਹ ਤਾਂ ਉੱਥੇ ਹੀ ਕਰਦੇ ਉਹਨੂੰ, ਕੰਨ 'ਚ ਗੱਲ ਕਰ ਰਹੇ ਆ। ਇਹ ਕੰਨ 'ਚ ਸਮਝਾ ਰਿਹਾ। ਗੂੰਗੇ ਬਹਿਰੇ ਵਾਲੇ ਘੁੱਟ ਬੜਾ ਗੂੰਗਾ ਤਾਂ ਉਹ। ਅੱਛਾ, ਦੋ ਗੂੰਗੇ ਗੱਲਾਂ ਕਰ ਰਹੇ ਤੇ ਇੱਕ ਗੂੰਗਾ ਹੁਣ ਥੋੜੀ ਜਿਹੀ ਗੱਲ ਉਹਨੇ ਦੱਸਣੀ ਹੈ ਜਿਹੜੀ ਜ਼ਰਾ ਸੀਕਰਟ। ਤੇ ਇੱਕ ਐ ਕਰਕੇ ਨਾ ਪਹਿਲੇ ਬੈਠਾ ਉਹ ਕਹਿੰਦਾ ਲੈ ਵੀ ਜਿਵੇਂ ਵੀ ਔਰ ਉਹਨੂੰ ਕੀ ਪਤਾ ਲੱਗਦਾ। ਆਪੇ ਇੰਜ ਦੇਖ ਰਿਹਾ ਵੀ ਜਿਵੇਂ ਕੋਈ ਸੁਣ ਤੇ ਨਹੀਂ ਰਿਹਾ। ਦੋ ਗੂੰਗੇ ਤਾਂ ਬਾਹਰ ਜਾ ਕੇ ਦੂਜੇ ਕਮਰੇ 'ਚ ਵੀ ਦੇਖ ਰਿਹਾ ਕਿ ਆਹ ਸੁੱਤੇ ਤੇ ਫਿਰ ਆ ਕੇ ਫਿਰ ਆ ਕੋਲ ਆ ਕੇ ਨਹੀਂ ਕਰਿਆ ਵੀ ਇਹਦਾ ਕੀ ਚੋਰੀ ਹੋਣਾ। ਉਹ ਨਹੀਂ, ਉਹ ਦੋਵੇਂ ਗੂੰਗੇ ਇਸ਼ਾਰੇ ਇੰਜ ਕਰਕੇ ਨਾ ਕਰਨ ਦੇ, ਇੰਜ ਕਰਕੇ ਨਾ। ਮੈਂ ਕਿਹਾ ਇਹਦਾ ਮਤਲਬ ਕੀ? ਉਹ ਨਾਲ ਦੇ ਨੇ ਕਿਹਾ, ਕਹਿੰਦਾ ਇਹਦੇ ਸਾਹਮਣੇ ਗੱਲ ਨਹੀਂ ਕਰਨੀ ਕੋਈ। ਹਾਂ ਜੀ। ਤੂੰ ਇਹ ਗੂੰਗੇ ਗੱਲਾਂ ਕਰਦੇ, ਇੱਕ ਮਿਸਾਲ ਆ ਕਿ ਬੰਦਾ ਗੱਲ ਕਰਦਾ ਨਾ ਤੇ ਤੂੰ ਉਹਨੂੰ ਕੋਈ ਵੀ ਗੱਲ ਕਰਕੇ ਉਸਤਾਦ ਜੀ ਦਾ ਸਾਜੀ ਓਏ ਹੁਣ ਗੂੰਗੇ ਨੂੰ ਏਦਾਂ ਕਿੱਦਾਂ ਰੋਕਣਾ? ਦੋ ਹੱਥਾਂ ਨਾਲ ਹੱਥ ਫੜ ਕੇ ਬੰਦ ਰੱਖ। ਹਾਂ, ਜ਼ੁਬਾਨ ਬੰਦ ਤੇ ਹੱਥ ਬੰਦ। ਬੰਦਾ ਤੇ ਬੋਲਣ ਤੋਂ ਪਹਿਲੇ ਕਰਦਾ ਤੇ ਗੂੰਗੇ ਦੀ ਕੀ ਹੈ? ਗੂੰਗੇ ਪੈਰ ਮਾਰਦੇ ਆ। ਗੂੰਗੇ ਹੱਥਾਂ ਨਾਲ ਗੱਲ ਕਰਨਾ ਨੇ। ਪਟਾਕੇ ਕੱਢ ਕੇ ਅੱਛਾ, ਇਹ ਉਹਨਾਂ ਦੀ ਇਹ ਉਹ ਉਸਤਾਦ ਜੀ ਉਹ ਕਿਸ ਤਰ੍ਹਾਂ ਆਪਣਾ ਦਰਦ ਦੱਸਦੇ ਹੋਣਗੇ ਕਿਸੇ ਨੂੰ ਯਾਰ? 7-8 ਗੂੰਗੇ ਆਇਆ ਖਲੋਤੇ ਤੇ ਇੱਕ ਅੱਗੇ ਆਇਆ ਕਰਨ ਡਿਆ। ਮੈਂ ਕਿਹਾ ਕਿ ਹੁਣੇ ਕਹਿੰਦਾ ਇਸ਼ਾਰਾ ਹੋਣ ਡਿਆ। ਯਾਰ ਦੋ ਗੂੰਗੇ ਆਪਸ ਵਿੱਚ ਗੱਲਾਂ ਕਰਨ ਦੇ। ਭਾਈ ਫੈਸਲ ਸੇਲ ਨੂੰ ਕਹਿੰਦੇ ਸੁਣੀ ਮੇਰੇ ਬਾਰੇ ਤਾਂ ਨਹੀਂ ਗੱਲਾਂ ਕਰਨ ਦੇ। ਉਹ ਗੂੰਗੇ ਵਿਚਾਰੇ, ਦੋ ਗੂੰਗੇ ਉਹਨਾਂ ਦਾ ਕੋਚ ਵੀ ਉਸਤਾਦ ਜੀ ਵਿਚਾਰਾ ਗੂੰਗਾ ਬਹਿਰਾ ਸੀਗਾ। ਅੱਛਾ। ਉਹ ਸਾਰੀ ਪੂਰੀ ਟੀਮ ਸੀ ਯਾਰ ਉਹਨਾਂ ਦੀ। ਕਹਿੰਦਾ ਸੀ ਆ ਜਾਓ, ਉੱਥੇ ਹੀ ਬੈਠੇ ਰਹਿੰਦੇ ਸੀ। ਯਾਰ ਭਾਈ ਫੈਸਲ ਤੇਰੇ ਦੇ ਬੈਠੇ, ਕੋਚ ਨੇ ਕਿਹਾ ਇੱਕ ਗੂੰਗਾ ਘਟਦਾ ਆ ਜਾ। ਯਾਰ ਗੂੰਗੇ ਦਾ ਲਾਮਾ ਲੈ ਕੇ ਗਿਆ ਸੀ। ਅਸੀਂ ਤੇ ਆਵਾਜ਼ ਦਿੰਦੇ ਨਾ, ਚਲੋ ਸਾਰੇ ਟੀ ਟਾਈਮ ਚ ਆ ਜਾਓ। ਬਹਿ ਗਏ। ਉਹ ਕਰੈਕਟਰ ਨੇ ਇਕੱਲੇ ਇਕੱਲੇ ਵਜਾਣਾ ਵਿਚਾਰੇ ਨੇ। ਆ ਜਾ ਯਾਰ, ਤੂੰ ਵੀ ਆ ਜਾ, ਤੂੰ ਵੀ ਆ ਜਾ, ਤੂੰ ਵੀ ਆ ਜਾ। ਪਹਿਲਾਂ ਗੂੰਗੇ ਨਿਕਲੇ ਤੇ ਮੁੜ ਕੇ ਉਹ ਬੰਦਾ ਕਹਿੰਦਾ ਯਾਰ ਇਹ ਗੂੰਗਿਆਂ ਦਾ ਉੱਡਣਾ। ਜਦੋਂ ਭਾਈ ਫੈਸਲ ਨਿਕਲੇ ਕਹਿੰਦਾ ਅੱਛਾ ਬਹਿਰਿਆਂ ਦਾ ਵੀ। ਗੁੰਗੇ ਨੇ ਨਿੱਛ ਮਾਰੀ ਆ, ਉਹਦੀ ਆਵਾਜ਼ ਹੀ ਨਹੀਂ ਆਈ, ਇੱਕੋ ਹੀ ਨਹੀਂ ਆਈ। ਸਾਜੀ ਇਹ ਥੱਲੋਂ ਕੀ ਚੀਜ਼ ਹੈ? ਹੰਗ ਦਾ ਵੀ ਬਸ ਇਦਾਂ ਹੀ ਆ। ਨਹੀਂ ਨਹੀਂ, ਉਹਨਾਂ ਦੀ ਆਵਾਜ਼ ਹੁੰਦੀ ਹੈ ਗੂੰਗਿਆਂ ਦੀ। ਇਸ਼ਾਰੇ ਨਾਲ ਗੱਲਾਂ ਕਰ। ਉਸਤਾਦ ਜੀ ਨੇ ਇੱਕ ਵਾਰੀ ਗੂੰਗੇ ਦੇ ਬਾਰੇ ਸਮਝਾਇਆ ਸੀਗਾ ਕਿ ਇਹਨਾਂ ਨੇ ਕਦੀ ਕੋਈ ਲਫ਼ਜ਼ ਜ਼ਬਾਨ ਇਹਨਾਂ ਦੀ ਸਹੀ ਹੁੰਦੀ ਹੈ, ਯਾਨੀ ਇਹਨਾਂ ਨੇ ਕਦੀ ਗਲਾ ਵੀ ਸਹੀ ਹੁੰਦਾ, ਜ਼ੁਬਾਨ ਵੀ ਸਹੀ ਹੁੰਦੀ। ਹਾਂਜੀ ਕਦੀ ਕੁਝ ਸੁਣਿਆ ਨਹੀਂ ਹੁੰਦਾ, ਇਹਨਾਂ ਨੂੰ ਪਤਾ ਹੀ ਨਹੀਂ। ਸਿੱਖਿਆ ਕੁਛ ਨਹੀਂ, ਸੁਣਨਗੇ ਤੇ ਸਿੱਖਣਗੇ। ਅੱਜ ਕਹਿੰਦੇ ਜਿਹੜੀ ਚੈਟ ਨਾ ਗੁੰਗਿਆਂ ਵਾਸਤੇ ਗੱਡੀ ਗੂੰਗਿਆਂ ਵਾਸਤੇ, ਨਬੀਨਿਆਂ ਵਾਸਤੇ ਕਿਤਾਬਾਂ ਨੇ। ਹਾਂਜੀ, ਨਬੀਨੇ ਵਾਸਤੇ ਕੁਰਾਨ ਪਾਕ ਆ ਪੂਰਾ। ਨਬੀਨੇ ਵਾਸਤੇ ਲਿਖਣ ਪੜ੍ਹਨ ਕੇ ਇੰਜ ਉਂਗਲੀ ਇੰਜ ਕਰੀ ਜਾਂਦੇ ਨੇ ਤੇ ਦੱਸੀ ਜਾਂਦੇ ਨੇ। ਉਹ ਥੋੜੇ ਉੱਪਰਵੇਂ ਇੰਜ ਕਰਕੇ ਦੱਸੀ ਜਾਂਦੇ ਕਿ ਆ ਲਿਖਿਆ ਮੇਰੇ ਸਾਥ ਤੁਮ ਹੋ, ਮੈਂ ਤੁਮੇ, ਇਹ ਉਹ ਇੰਜ ਕਰਕੇ ਪੜ੍ਹੀ ਜਾਂਦੇ। ਅੱਛਾ ਉਸਤਾਦ ਜੀ ਸਾਡੇ ਨਾਲ ਜ਼ਿਆਦਾ ਸਪੀਡ 'ਚ ਪੜ੍ਹਦੇ ਆ ਮਸਲਾ। ਇਹਨਾਂ ਦੀ ਉਹ ਸਿਕਸ ਸੈਂਸ ਬਹੁਤ ਤੇਜ਼ ਹੁੰਦੀ ਹੈ ਵੈਸੇ ਵੀ ਨਬੀਨੀਆਂ ਦੀ, ਕਿਉਂਕਿ ਇਹਨਾਂ ਨੇ ਸੋਚ ਕੇ ਹਿਸਾਬ ਲਾਉਣਾ। ਉਹ ਜਿਵੇਂ ਕਰਨਾ ਨਹੀਂ ਬੰਦਾ ਹੁੰਦਾ ਨਾ, ਬੰਦਾ ਸੌ ਨਹੀਂ ਰਿਹਾ। ਇੱਕ ਬੰਦਾ ਹੁੰਦਾ ਕਹਿੰਦਾ ਤੂੰ ਸੌਣ ਨਹੀਂ ਰਿਹਾ, ਕਹਿੰਦਾ ਤੁਸੀਂ ਸੌ ਜਾਓ ਭਾਜੀ, ਮੈਂ ਤਾਂ ਅੱਖਾਂ ਹੀ ਬੰਦ ਕਰਨੀ। ਮੂੰਹ ਹੀ ਮੀਟਣਾ। ਆਹੋ, ਰਾਤੀ ਮੈਂ ਤੇ ਹਾਫੀ ਸਾਰੇ ਅਸੀਂ ਨਾ ਟਿਕਟੋਕ ਤੇ ਬੈਠੇ ਸੀ। ਐਂਡ ਤੇ ਜਿਸ ਤਰ੍ਹਾਂ ਬੰਦਾ ਮਹਿਫਿਲ ਲਾ ਕੇ ਬਹਿ ਜਾਂਦਾ, ਹਾਂਜੀ, ਤੇ ਅਸੀਂ ਬੈਠੇ ਤੇ ਉਹਦਾ ਟਰੈਕ ਸ਼ੁਰੂ ਹੋ ਗਿਆ ਵੀ ਲਾਈਵ ਗਾਰਡ ਹੁੰਦਾ ਸੀ। ਪਹਿਲੇ ਪਾਣੀ 'ਚ ਬਚਾਉਣ ਨਹੀਂ ਜਾਂਦੇ, ਸਮੁੰਦਰ ਦੇ ਕਿਨਾਰੇ ਤੇ ਹੁੰਦੇ ਅਕਸਰ। ਤੇ ਕੀ ਆਈਟਮਾਂ ਕਰ ਰਿਹਾ ਉੱਥੇ ਜਿਹੜੇ ਬਚਾਉਂਦੇ ਆ। ਆਹੋ, ਵੀ ਨਹਾਉਂਦੇ ਨੂੰ ਕੱਢ ਲਿਆ ਬਾਹਰ ਖਿੱਚ ਕੇ। ਚੰਗਾ ਭਲਾ ਬੰਦਾ, ਉਹਨੂੰ ਆਉਂਦਾ ਕੋਈ ਨਹੀਂ, ਮਜ਼ੇ ਨਾਲ ਨਹਾ ਰਿਆ ਨੂੰ ਬਾਹਰ ਕੱਢ ਲਿਆ। ਆਹੋ, ਤੇ ਉਹ ਕਹਿ ਰਿਹਾ ਕਿ ਕਹਿੰਦਾ ਮੈਂ ਕਿਹੜਾ ਡੁੱਬ ਜਾਣਾ। ਕਹਿੰਦਾ ਜੇ ਡੁੱਬ ਜਾਂਦਾ ਤੇ ਵੀ ਮੈਂ ਲਿਆਉਣਾ ਸੀ। ਅਗਾਹੀ ਕਰ ਰਿਹਾ ਉਹਦੀ। ਹਾਂ, ਤੇ ਉਹਦੇ ਪਿੱਛੇ ਨਾ ਇੱਕ ਉਹਦੇ ਅਫਸਰ ਵੀ ਨੇ ਜਿਨ੍ਹਾਂ ਕੋਲ ਕੁੱਟ ਵੀ ਖਾਂਦਾ ਗਲਤ ਹਰਕਤ ਕਰਕੇ, ਤੇ ਅਗਲੇ ਦਿਨ ਫਿਰ ਡਰਦਾ ਵੀ ਹੈ। ਇੰਜ ਦਾ ਹਿਸਾਬ ਕਿਤਾਬ ਸਾਰਾ ਲਾਇਆ। ਐਸਾ ਉਸਤਾਦ ਜੀ ਪੂਰਾ ਸ਼ੋਅ ਹੋ ਸਕਦਾ, ਇੱਕ ਸਿਚੁਏਸ਼ਨਲ ਸ਼ੋਅ ਕਿ ਲਾਈਫ ਗਾਰਡ ਸੀਗਾ। ਹਾਂ, ਜੇ ਗੋਰੇ ਘੋਵੇ ਤੇ ਭਾਈ ਫੈਸਲ ਵੀ ਲਾਈਫ ਗਾਰਡ ਸੀਗੇ। ਖੂਰੇ ਜੇ ਇੱਕ ਬੰਦਾ ਸਾਬਣ ਲਾ ਕੇ ਬੈਠਾ, ਉਹ ਚੋਂ ਕੱਢ ਲਏ ਵੀ ਉਹ ਤਾਂ ਵੈਸੇ ਵਿਚਾਰਾ ਨਹਾਉਣ ਕੀਤਾ।
ਬੰਦਾ ਇੱਥੇ ਕਰਕੇ ਅੰਗਰੇਜ਼ ਇੱਕ ਸਤਾਰ ਜੀ ਸਮੁੰਦਰ ਚ ਵੜਿਆ ਭਾਈ ਫੈਸਲ ਲਾਈਫ ਗਾਰਡ ਸੀ ਤੇ ਨਾਲ ਹੀ ਅੰਗਰੇਜ਼ ਨੂੰ ਕਹਿੰਦੇ ਕੱਢ ਲਿਆ ਬਾਬਾ ਜੀ ਨੂੰ। ਮੈਂ ਕਿਹਾ ਲਾਈਫ ਗਾਰਡ ਸੀ ਤੇ ਆਪ ਨੂੰ ਵੀ ਨਾ ਏਡੀ ਤਰਾਕੀ ਨਹੀਂ ਸੀ ਆਉਂਦੀ। ਆਹੋ ਐ ਅੱਛੀ ਗੱਲ ਹੈ। ਤੇ ਵੜ ਗਿਆ ਉਹ ਡੁੱਬਣ ਦਿਆ ਵੀ ਬਚਾਓ ਬਚਾਓ, ਤੇ ਆਪ ਵੀ ਉਹਦੇ ਖੂਨ ਚਲਾ ਗਿਆ, ਡਿਊਟੀ ਵੀ ਆ, ਕੈਮਰੇ ਲੱਗੇ ਆ, ਤੇ ਵੜ ਗਿਆ ਵਿੱਚ। ਤੇ ਉਹਦੇ ਕੋਲ ਜਾ ਕੇ ਨਾ ਦੋਵੇਂ ਆਪ ਵੀ ਕਰਨ ਲੱਗ ਪਿਆ ਬਚਾਓ ਬਚਾਓ। ਤੇ ਬਾਹਰ ਇੱਕ ਬੰਦਾ ਗਾਰਡ ਨੂੰ ਆਵਾਜ਼ ਦੇ ਰਿਹਾ, ਕਹਿੰਦਾ ਓਏ, ਉਹ ਕਹਿੰਦਾ ਬਚਾ ਉਹਨੂੰ ਤਾਂ ਪਤਾ ਸੀ ਇਹ ਲਾਈਫ ਗਾਰਡ ਆ, ਤੇ ਉਹਨੂੰ ਕੀ ਪਤਾ ਵੀ ਆਪ ਹੀ ਉਸੇ ਤੇ ਉਹ ਕਹਿ ਰਿਹਾ ਬਚਾ ਓਏ ਬਚਾ ਓਏ, ਕੱਢ ਬਾਹਰੋਂ ਬਚਾ ਓਏ। ਤੇ ਉਹ ਜਿਹੜਾ ਡੁੱਬਦਾ ਉਹ ਕਹਿੰਦਾ ਉਹ ਮੈਨੂੰ ਬਚਾ। ਕਹਿੰਦਾ ਭਾਈ ਉਹ ਤੈਨੂੰ ਕਹਿਣ ਦਿਆ ਵਾ ਉਹਨੂੰ ਬਚਾ ਕਿ ਮੈਨੂੰ ਲੈ ਕੇ ਜਾ। ਇੱਕ ਬੰਦਾ ਡੁੱਬਣ ਦਿਆ ਤੇ ਉਹਨੂੰ ਬਚਾਉਣ ਗਿਆ ਤੇ ਉਹਦੇ ਲਾਗੋਂ ਨੰਗੇ ਸਿੱਧੇ ਐਸੀ ਆ ਜਾਣ ਲੱਗਾ ਐਵੇਂ ਇਗਨੋਰ ਕਰ ਰਿਹਾ ਨੂੰ। ਧੋਨੀ ਵੀ ਲੱਗ ਗਿਆ ਸਤਾਰ ਜੀ ਲਾਈਫ ਗਾਰਡ। ਉੱਥੇ ਇੱਕ ਬੰਦਾ ਡੁੱਬਣ ਦਿਆ ਉਹਨੂੰ ਕੱਢੇ ਹੀ ਨਾ, ਉਹ ਜਦੋਂ ਮਰ ਗਿਆ ਤੇ ਕਹਿੰਦਾ ਮੈਂ ਤਾਂ ਗਿਆ ਆਟਮਾ ਕਰਨ ਦੇ। ਨਹੀਂ ਦਾਨਿਸ਼ ਲਾਈਫ ਗਾਰਡ ਲੱਗਾ ਇੰਜ ਕਰਕੇ ਇੱਕ ਬੰਦੇ ਨੂੰ ਬਚਾਉਣ ਲੱਗਾ, ਉਹ ਬੰਦਾ ਵੇਖ ਕੇ ਉਹਨੂੰ ਕਹਿੰਦਾ 5 ਮਿੰਟ ਡੁੱਬ ਲੈਣ ਦਿਓ। ਆ ਵੇਖੋ ਕਹਿੰਦਾ ਉਹ ਹੋਰ ਅੱਗੇ ਨੂੰ ਜਾਈ ਜਾ ਰਿਹਾ। ਹਾਂ ਬੰਦੇ ਨੂੰ ਭਾਈ ਮਿੱਠਾ ਬਚਾ ਕੇ ਲਿਆਉਣਾ ਤੇ ਅੱਖਾਂ ਦੇ ਹੱਥ ਰੱਖਿਆ। ਇੱਕ ਬੰਦੇ ਨੇ ਇੰਜ ਕਰਕੇ ਛਾਲ ਮਾਰੀ ਆ, ਉਹ ਡੁੱਬਣ ਡਿਆ ਸੀ ਤੇ ਪਿੱਛੋਂ ਕੰਪਨੀ ਨੇ ਫੋਨ ਕੀਤਾ ਲਾਈਫ ਗਾਰਡ ਨੂੰ ਬਚਾ। ਕਹਿੰਦਾ ਹਾਲਾਂ ਦੇ ਥੱਲੇ ਮੈਂ ਥੱਲੇ ਹੀ ਆ, ਮੈਂ ਪਹਿਲੇ ਹੀ ਥੱਲੇ ਆ। ਪੂਲ ਦੇ ਥੱਲੇ ਬੈਠੇ। ਲਾਈਫ ਗਾਰਡ ਸੀ ਤਾਂ ਹਰ ਬੰਦੇ ਨੂੰ ਬਚਾਉਣ ਲਈ ਪਾਣੀ ਚੁਗਲਾਂ ਲਾ ਕੇ ਆਇਆ ਕਰ। ਬਈ ਮਿੱਠਾ ਇੱਕ ਬੰਦੇ ਨੂੰ ਸਤਾਰ ਜੀ ਬਚਾ ਕੇ ਲਿਆ ਰਿਹਾ। ਆਹ ਗੱਲ ਅੱਛੀ ਹੈ। ਇੱਕ ਬੰਦੇ ਨੂੰ ਬਚਾਉਣ ਗਿਆ ਤੇ ਕੋਲ ਜਾ ਗਿਆ, ਕਹਿੰਦਾ ਉਹ ਮੇਰੀ ਹੈਂਡ ਫਰੀ ਗਈ ਲੈ। ਯਾਰ ਲਾਈਫ ਗਾਰਡ ਸੀਗੇ 9 ਤੋਂ 5 ਡਿਊਟੀ ਸੀ, ਇੰਜ ਕਰਕੇ ਛਾਲ ਮਾਰ ਗਿਆ, ਅੰਦਰ 5:15 ਹੋ ਗਏ ਤੇ ਅੰਦਰ ਹੀ ਕੱਪੜੇ ਪਾ ਕੇ ਬਾਹਰ ਆਉਣੇ ਛੁੱਟੀ ਕਰਵਾ। ਲਾਈਫ ਗਾਰਡ ਲੱਗੇ ਕੋਈ ਬੰਦਾ ਨਹੀਂ ਲੱਭਿਆ ਤੇ ਮਗਰਮੱਛ ਹੀ ਫੜ ਲਿਆ ਇਹ। ਕਹਿੰਦੇ ਵੀ ਡੁੱਬਣ ਦੇ ਯਾਰ ਲਾਈਫ ਗਾਰਡ ਸੀ, ਇੰਜ ਕਰਕੇ ਬੰਦਾ ਥੱਲੇ ਗਿਆ ਵਾ, ਉਹਨੂੰ ਬਚਾਉਣਗੇ ਤੇ ਘੰਟੇ ਬਾਅਦ ਕਹਿੰਦੇ ਭਾਈ ਉਹ ਨਹੀਂ ਮੰਨਣ ਡਿਆ। ਉਹਨੇ ਕਹਿੰਦੇ ਬਿਲਕੁਲ ਕਿਨਾਰੇ ਤੇ ਇੱਕ ਬੰਦਾ ਡੁੱਬਣ ਡਿਆ, ਲਾਈਫ ਗਾਰਡ ਸੀ ਕਿ ਹੱਥ ਪਾ ਕੇ ਫੜਨੀ ਸੀ ਤੇ ਪਿੱਛੇ ਫੋਨ ਕਰਨ ਡਿਆ ਹੈਲੀਕਾਪਟਰ ਭੇਜੋ ਹੈਲੀਕਾਪਟਰ ਭੇਜੋ। ਤੇ ਉਹ ਆ ਕੇ ਉਹ ਇਹਨੇ ਕਹਿੰਦਾ ਹੁਣ ਆ ਹੁਣ ਤੇ ਕੱਢ ਵੀ ਲਿਆ ਵਾਲਾ। ਮਾਰੇ ਤੇ ਇੱਕ ਬੰਦਾ ਡੁੱਬੇਗਾ ਦੀ ਮਾਂ ਬੜ ਕੇ ਫੋਨ ਤੇ ਲੱਗਾ। ਅੱਛਾ ਆ ਗਏ। ਯਾਰ ਇੱਕ ਇਹ ਬੰਦਾ ਇੰਜ ਕਰਕੇ ਚੁੱਪੀ ਮਾਰਨ ਲੱਗਾ, ਉਹਦਾ ਗਿੱਟਾ ਫੜ ਕੇ ਕਹਿੰਦੇ ਮੁੜ ਕੇ ਸਾਨੂੰ ਹੀ ਵਕਤ ਪਾਉਣਾ, ਚੱਲ ਉੱਥੇ ਨਾ ਚੱਲ ਕੇ ਚੱਲ। ਏਦਾਂ ਨਹੀਂ ਹੁੰਦਾ। 2-3 ਨਹਾਉਂਦੇ ਬੰਦੇ ਨੂੰ ਕੱਢ ਲਿਆ ਤੇ ਪਿੱਛੇ ਕਿਸੇ ਨੇ ਨਾ ਸ਼ਿਕਾਇਤ ਕਰਤੀ ਕਿ ਜੀ ਇਹ ਬਗੈਰਤੀ ਕਰ ਰਿਹਾ ਸੀ ਤੇ ਨਹਾ ਰਹੇ ਸੀ, ਤੇ ਉਹਨਾਂ ਨੇ ਝੁੰਬਿਆ ਚੰਗਾ। ਤੇ ਅਗਲੇ ਦਿਨ ਹੁਣ ਅੱਖਾਂ ਸੁੱਜੀਆਂ ਤੇ ਖਲੋਤਾ ਉੱਥੇ ਦੇਖ ਰਿਹਾ ਕਰਕੇ ਨਾ ਸਾਰਿਆਂ ਨੂੰ ਕਿ ਯਾਰ ਹੁਣ ਕੋਈ ਗਲਤੀ ਨਾ ਹੋ ਜਾਵੇ। ਤੇ ਇੱਕ ਬੰਦਾ ਸੱਚੀ ਮੁੱਚੀ ਡੁੱਬ ਰਿਹਾ, ਟੈਨਸ਼ਨ ਚ ਵੀ ਕੀ ਕਰਾਂ, ਉਹਨੂੰ ਕੋਟ ਵੀ ਪਈ ਹੈ। ਬੰਦਾ ਸੱਚੀ ਮੁੱਚੀ ਡੁੱਬ ਰਿਹਾ, ਉਹਦੇ ਲਾਗੇ ਜਾ ਕੇ ਨਾ ਤੇ WhatsApp ਕਾਲ ਕਰ ਲਈ ਵੀਡੀਓ ਉਹਨਾਂ ਨੂੰ, ਤੇ ਉਹ ਕਹਿੰਦਾ ਬਚਾਓ ਬਚਾਓ। ਕਹਿੰਦਾ ਵੇਖ ਲਓ ਜੀ ਹੁਣ ਆਪ ਕਹਿੰਦੇ ਆ ਇਹ। ਮਿੱਟੇ ਨੇ ਇੱਕ ਲਾਈਫ ਗਾਰਡ ਲੱਗ ਗਿਆ, ਇੱਕ ਬੰਦੇ ਨੂੰ ਇਹਨੇ ਬਾਹਰ ਕੱਢਿਆ, ਉਹ ਇਹਨੂੰ ਕੁੱਟੀ ਜਾਵੇ, ਕਹਿੰਦਾ ਮੇਰਾ ਮੁੰਡਾ ਡਿੱਗਿਆ ਮੈਂ ਤੇ ਉਹਨੂੰ ਬਚਾ ਨਹੀਂ। ਤੇ ਉਹਨੂੰ ਕੱਢ ਲਿਆ। ਲਾਈਫ ਗਾਰਡ ਲੱਗ ਗਿਆ ਤੇ ਬਾਰਿਸ਼ ਚ ਵੀ ਨਹੀਂ ਨਹਾਉਣ ਦੇਣ ਦਿਆ ਕਿਸੇ ਨੂੰ। ਬਚਾ ਰਿਹਾ ਸਾਰਿਆਂ ਨੂੰ। ਨਹੀਂ ਸਹੀ ਮੈਂ ਕਿਹਾ ਵੀ ਲਾਈਫ ਗਾਰਡ ਸੀ, ਤੇ ਮੈਂ ਕਿਹਾ ਬੰਦਾ ਨਹਾ ਰਿਹਾ ਵਾ, ਵਾਵਾ ਅੱਗੇ ਚਲਾ ਗਿਆ, ਬੰਦਾ ਨਹਾਉਂਦਾ ਨਾ ਈਜ਼ੀ ਨਹਾ ਰਿਹਾ, ਤੇ ਗਿਆ ਮਗਰ ਉਹਨੂੰ ਕੱਢ ਲਿਆ। ਤੇ ਉਹਨੂੰ ਕੱਢ ਲਿਆ ਤੇ ਉਹਨੂੰ ਕਹਿੰਦਾ ਇਹ ਜੇ ਤੂੰ ਤੈਰਨਾ ਆਉਂਦਾ? ਕਹਿੰਦਾ ਹਾਂਜੀ। ਤੇ ਉਹ ਦੁਸਤ ਹੋ ਗਿਆ ਤੇ ਬਸ ਗਏ। ਕਹਿੰਦਾ ਤੈਰਨਾ ਆਉਂਦਾ? ਕਹਿੰਦਾ ਹਾਂਜੀ। ਕਹਿੰਦਾ ਫੇਕ ਕੀ ਲੈਣ ਗਿਆ ਅੱਗੇ? ਯਾਰ 3 ਫੁੱਟ ਡੂੰਘਾ ਪੂਲ ਸੀਗਾ, ਉਹ ਚੋਂ ਬੰਦਾ ਕੱਢਣਾ ਸੀ ਤੇ ਵੱਡਾ ਸਿਲੰਡਰ ਪਿੱਛੇ ਬੰਨ ਕੇ ਥੱਲੇ ਜਾਣ ਡੇ ਵੀ ਅੱਲਾ ਕੋਈ ਫੰਡਾ ਵਾ। ਤੇ ਅੱਛਾ ਐ ਵੀ ਲਾਈਫ ਗਾਰਡ ਸੀ ਤੇ ਗਲਤ ਬੰਦਾ ਕੱਢ ਲਿਆ ਨਹਾਉਂਦਾ, ਤੇ ਬਾਹਰ ਆ ਕੇ ਉਹ ਟਰੈਕ ਕਰਨਾ ਸ਼ੁਰੂ ਕੀਤਾ। ਉਹ ਕਹਿੰਦਾ ਕੀ ਤਕਲੀਫ ਹੈ ਤੈਨੂੰ? ਕੀ ਤਕਲੀਫ ਆ? ਮੈਂ ਚੰਗਾ ਭਲਾ ਨਹਾਉਂਦਿਆ ਸੀ, ਉਹ ਤੇ ਤੂੰ ਕਾਹਤੋਂ ਆਇਆ ਬੇ? ਤੂੰ ਕਾਹਤੋਂ ਉਹ ਤੇ ਉਧਰ ਆਇਆ ਬੈਸ ਪਾਈ ਕਿ ਘਟਿਆ ਨਾ, ਹੁਣ ਕਿਹਾ ਕਿ ਵੇਖੋ ਗਿਆ ਇੱਕਦਮ ਬਚਾ ਕੇ ਲਿਆ। ਉਹ ਤੂੰ ਨਾ ਬਚਾਉਂਦਾ। ਮਿੱਠਾ ਲਾਈਫ ਗਾਰਡ ਬਣ ਗਿਆ ਤੇ ਸਤਾਰ ਜੀ ਹਮਾਮ ਚ ਨਹਾਉਂਦੇ ਦਾ ਬੂਹਾ ਖੋਲ ਕੇ ਕਹਿੰਦੇ ਕੋਈ ਖਤਰਾ ਤਾਂ ਨਹੀਂ। ਯਾਰ ਲਾਈਫ ਗਾਰਡ ਬਣ ਗਏ ਨੇ। ਐਵੇਂ ਪਿੰਡ 'ਚ ਇੱਕ ਬੰਦਾ ਨਲਕੇ ਥੱਲੇ ਇੰਜ ਕਰਕੇ ਨਹਾਉਂਦਾ, ਉਹਨੂੰ ਚੁੱਕ ਕੇ ਘਰ ਛੱਡ ਆਇਆ, ਕਹਿੰਦਾ ਨਵੀਂ ਜ਼ਿੰਦਗੀ ਦਿੱਤੀ। ਭਾਈ ਫੈਸਲ ਜਾ ਕੇ ਆਪਣੇ ਲੈ ਲਾਣੇ ਤੈਨੂੰ ਨਵੀਂ ਜ਼ਿੰਦਗੀ ਦਿੱਤੀ। ਨਲਕੇ ਤੇ ਨਹਾਉਂਦੇ ਨੂੰ ਘਰ ਛੱਡ ਕੇ ਆ ਕਹਿੰਦਾ ਸ਼ੁਕਰ ਕਰ ਤੈਨੂੰ ਨਵੀਂ ਜ਼ਿੰਦਗੀ। ਆ ਵੀ ਠੀਕ ਹੈ।
ਉਹ ਬੇਟੇ ਭਾਈ ਫੈਸਲ ਮਹੱਲੇ ਜਾ ਕੇ ਕਹਿੰਦਾ ਮੈਂ ਲਾਈਫ ਗਾਰਡ ਬਣ ਗਿਆ ਇੱਕ ਮਾਈ ਜੀ ਕਹਿੰਦੀ ਉੱਥੇ ਤੇ ਨਾਲੋਂ ਤਾਂ ਸੇਫ ਗਾਰਡ ਬਣ ਗਿਆ ਲੇਕਿਨ ਉਸਤਾਦ ਜੀ ਹੁਣ ਡਰੋਨ ਕੁੰਡੀ ਆ ਗਈ। ਭਾਈ ਫੈਸਲ ਨੇ ਵੀ- ਹਾਂ ਚੱਕ ਲੈਂਦੇ ਭਾਈ ਫੈਸਲ ਨੇ ਵੀ ਉਹ ਪਾਏ ਚੱਪੂ ਜੇ ਤੈਰਨ ਵਾਲੇ ਉਹ ਜਦੋਂ ਤੁਰਨੇ ਇਦਾਂ ਲੱਗਣੇ ਮਗਰ ਮੈਂ ਸਿੱਧਾ ਹੋ ਗਿਆ ਯਾਰ ਲਾਈਫ ਗਾਰਡ ਬਣ ਗਿਆ ਇੰਜ ਕਰਕੇ ਅਮਲੇ ਨੇ ਦੇਖਿਆ ਤੇ 1 ਵਜੇ ਗਿਆ ਕਾਲ ਕੀਤੀ ਕਿੱਥੇ ਕਹਿੰਦਾ ਥੱਲੇ ਹੀ ਤੈਜ ਰੋਟੀ ਖਾਣ ਡਿਆ ਉਹ ਇਦਾਂ ਨਹੀਂ ਹੁੰਦਾ ਕਾਕੇ ਐਦਾਂ ਹੁੰਦਾ ਵਾ ਉਹਦੇ ਕੀ ਦੱਸ। ਇਹਦਾ ਮੁੰਡਾ ਗਿਆ ਤੇ ਆਪਣੀ ਉਹ ਸਾਇੰਸ ਲਾਈ ਆ ਕਿ ਵੀ ਅਗਰ ਇਹ ਕਿਤੇ ਅੱਗੇ ਪਿੱਛੇ ਜਾਂਦਾ ਤੇ ਉਹਨੂੰ ਸੀਟੀ ਵਾਲੀ ਜੁੱਤੀ ਪਵਾ ਕੇ ਤੇ ਤਰਾਕੀ ਕਰਾਉਣੀ। ਹਾਂ ਮੈਂ ਕਿਹਾ ਇਹ ਕੀ ਕਹਿੰਦਾ ਇੱਧਰ ਉੱਧਰ ਹੋਗਾ ਮੈਨੂੰ ਆਵਾਜ਼ ਦੇ ਆ ਜੀ। ਉਹ ਤੈਰਨ ਵਾਲੇ ਬੂਟ ਨਹੀਂ ਹੁੰਦੇ ਬੱਚੇ ਹੈਗੇ ਉਹ ਨਹੀਂ ਲੱਭੇ ਤੇ ਟਾਇਰਾਂ ਦੇ ਬੰਬੂ ਬੰਨ ਕੇ ਛਾਲ ਮਾਰਦੀ ਯਾਰ ਲਾਈਫ ਗਾਰਡ ਸੀਗੇ ਇੰਜ ਕਰਕੇ ਪਾਣੀ ਚੋਂ ਲਾਸ਼ਾਂ ਕੱਢਦੇ ਸੀ ਗਲੀ ਚੋਂ ਜਾਣ ਦੇ ਕਮਾਈ ਕਹਿੰਦੇ ਪੁੱਤ ਲਾਸ਼ਾਂ ਕੱਢਦਾ ਕਹਿੰਦੇ ਆ ਨਾਲੀ ਵੀ ਕੱਢਦੇ ਪੁੱਤ ਇੱਕ ਬੰਦੇ ਨੇ ਕਿੰਨਾ ਲੰਬਾ ਸਾਹ ਪਾਇਆ ਤੇ ਮਗਰ ਜਾ ਕੇ ਉਹਨੂੰ ਫੜ ਕੇ ਤੇ ਆ ਕੇ ਬਾਹਰ ਕੱਢਿਆ ਤੇ ਉਹਨੇ ਵਾਹ ਚਪੇੜਾ ਮਾਰੀਆਂ ਪਈ ਮਿੱਟੀ ਨੂੰ ਕਿਉਂ ਕਹਿੰਦਾ ਪਾਗਲਾ ਮੇਰਾ ਅਗਲੇ ਕਿਨਾਰੇ ਤੇ ਘਰ ਆ ਜਜ਼ੀਰੇ ਤੇ ਆ ਵੇਟਾ ਬੇਵਕੂਫਾ ਵੈਸੇ ਹੀ ਇੱਕ ਲਾਈਫ ਗਾਰਡ ਦੇ ਕੋਲ ਖਲੋਤਾ ਤੇ ਉਹਨੂੰ ਕਹਿੰਦਾ ਯਾਰ ਅੱਜ ਤੇ ਨਹਾਉਣ ਹੋ ਗਿਆ ਉਹਨੇ ਟੂਬ ਪਾਤੀ ਉਹਦੇ ਆਹ ਪਸੀਨੇ ਨਾਲ ਅੱਜ ਤੇ ਨੋਟ ਹੋ ਗਿਆ ਇੱਕ ਬੰਦਾ ਖੁਦਕੁਸ਼ੀ ਕਰਨ ਗਿਆ ਤੇ ਮਿੱਠੇ ਨੇ ਉਹਨੂੰ ਬਚਾ ਲਿਆ ਤੇ ਹੁਣ ਬੰਦਾ ਇਹਦੇ ਨਾਲ ਡੇਲੀ ਰੋਟੀ ਖਾਣ ਡਿਆ ਇਹ ਉਹ ਅੱਕ ਗਿਆ ਤੇ ਕਹਿੰਦਾ ਮੈਂ ਹੁਣ 2 ਦਿਨ ਦੀਆਂ ਛੁੱਟੀਆਂ ਤੇ ਜਾਣਾ ਜੇ ਖੁਦਕੁਸ਼ੀ ਕਰਨੀ ਹੋਈ ਤੇ ਕਰ ਲੈ। ਯਾਰ ਪੀਪੜੀ ਦੀ ਜੁੱਤੀ ਪਾ ਕੇ ਥੱਲੇ ਨਾ ਤੈਰਨ ਡੇ ਉਹ ਝੀਂ ਝੀਂ ਦੀ ਆਵਾਜ਼ ਆ ਮੱਛਲੀਆਂ ਸਾਰੀਆਂ ਕਦਨ ਲੱਗੀਆਂ ਭਾਈ ਫੈਸਲੇ ਰੋੜਾ ਪਾਤਾ ਮੈਂ ਜਜ਼ੀਰਾ ਦਰਿਆਫਤ ਕਰ ਲਿਆ ਹੁਣ ਬੰਦੇ ਨੇ ਦੇਖਿਆ ਤੇ ਪਾਥੀ ਰੋੜੀ ਆਉਂਦੀ ਅੱਛਾ ਦੂਰ ਵਿੱਚ ਵੱਡੀ ਲੱਗਦੀ ਕਹਿੰਦਾ ਮੈਂ ਜਜ਼ੀਰਾ ਤੋਂ ਆਈਲੈਂਡ ਉਹ ਲੱਗਦਾ ਤੇਰੇ ਤੇ ਉਹ ਦੂਰ ਵਿੱਚ ਵੱਡੀ ਲੱਗ ਰਹੀ ਨਾ ਤੇ ਕਹਿੰਦਾ ਮੈਂ ਜਜ਼ੀਰਾ ਦਰਿਆਫਤ ਕਰ ਬਿਲਕੁਲ ਸਾਹਮਣੇ ਆ ਗਈ ਬਿਲਕੁਲ ਤੇਰੇ ਤੇ ਆ ਕਿ ਤੂੰ ਵੱਡੀ ਲੱਗੇ ਖੁਦਕੁਸ਼ੀ ਕਰਨ ਗਿਆ ਭਾਈ ਦੁਨੀਆ ਤੋਂ ਆਪ ਹੱਥ ਕੇ ਖੁਦਕੁਸ਼ੀ ਕਰਨ ਗਿਆ ਇੱਕ ਬੰਦੇ ਨੇ ਬਚਾ ਲਿਆ ਤੇ ਉਹਦੇ ਸੀਨੇ ਲੱਗ ਕੇ ਰੋਈ ਜਾਂਦੇ ਸ਼ੁਕਰੀਆ ਤੂੰ ਮੈਨੂੰ ਬਚਾਇਆ ਪਰ ਫੈਸਲ ਖੁਦ ਖੁਸ਼ੀ ਕਰਨ ਗਿਆ ਇੰਜ ਕਰਕੇ ਛਾਲ ਮਾਰਨ ਲੱਗੇ ਤੇ ਕਿਤੇ 50 ਅੰਬੀਆਂ ਫ੍ਰੀ ਆ ਗਈਆਂ ਤੇ ਨੱਕੇ ਤੇ ਬਹਿ ਕੇ ਨੈਟ ਚਲਾਉਂਦਾ ਉਹ ਤਾਂ ਜ਼ਾਇਕਾ ਭਾਈ ਫੈਸਲ ਪਲਾਜ਼ੇ ਤੋਂ ਚੜ ਕੇ ਭਾਈ ਫੈਸਲ ਨੇ ਛਾਲ ਮਾਰੀ ਕੇ ਖੁਦਕੁਸ਼ੀ ਕਰ ਲੈਣੀ ਹੈ ਥੱਲੇ ਕਿੰਨੀਆਂ ਰੇੜੀਆਂ ਵਾਲਿਆਂ ਦਾ ਵੀ ਨੁਕਸਾਨ ਯਾਰ ਪਲਾਜ਼ੇ ਤੋਂ ਚੜ ਕੇ ਛਾਲ ਮਾਰਨ ਲੱਗੇ ਕਿ ਖੁਦਕੁਸ਼ੀ ਕਰਨੀ ਥੱਲੇ ਕਾਗਜ਼ ਚੂਣ ਵਾਲੇ ਆਏ ਸੀ ਉਹਦੇ ਦੇਖ ਕੇ ਕਹਿੰਦੇ ਹੇ ਹੇ ਇਸ਼ਕ ਹੋ ਗਿਆ ਦੱਸ ਇੱਕ ਮਰਿਆ ਖੋਤਾ ਆਇਆ ਕਹਿੰਦਾ ਇੱਥੇ ਬੰਦਾ ਵੀ ਹੋਣਾ ਵਾ ਪੱਕੀ ਗੱਲ ਇਹਦਾ ਮਾਲਕ ਵੀ ਇੱਥੇ ਹੀ ਹੋਣਾ ਛੱਤੋਂ ਨਾ ਛਾਲ ਮਾਰਨੀ ਸੀ ਤੇ ਕਿੰਨੀ ਸਾਰੀ ਦਿਹਾੜੀ ਲਗਾਤੀ ਸ਼ਾਮ ਤੱਕ ਉੱਤੇ ਖਲੋਤਾ ਮੈਂ ਕਿਹਾ ਛਾਲ ਹੀ ਮਾਰ ਕਹਿੰਦਾ ਗੱਡੀਆਂ ਨਹੀਂ ਰੁਕਣੀਆਂ ਆਉਣੀਆਂ ਲੱਭੇ ਤਾਂ ਮਾਰ ਯਾਰ ਆਹੋ ਇੱਕ ਪਲਾਜ਼ੇ ਤੋਂ ਉੱਚੇ ਜਾ ਕੇ ਛਾਲ ਮਾਰਨ ਲੱਗੇ ਇੰਜ ਕਰਕੇ ਵਿਊ ਦੇਖ ਕੇ ਕਹਿੰਦੇ ਯਾਰ ਜ਼ਹਿਰ ਹੀ ਪੀ ਲੈਂਦੇ ਆ ਹਾਂ ਯਾਰ ਚਾਰ ਪਾయింਦੇ ਨਾ ਉਹ ਪਲਾਜ਼ੇ ਦੇ ਆਲੇ ਦੁਆਲੇ ਫਿਰਦੇ ਰਹੇ ਖੁਦਕੁਸ਼ੀ ਨਹੀਂ ਹੋਈ ਉਹ ਆਰਟੀਕਲ ਨਹੀਂ ਬਣਾਇਆ ਹੁੰਦਾ ਉਹਦੇ ਆਲੇ ਦੁਆਲੇ ਫਿਰ ਜਾਣਾ ਕਦੋਂ ਛਾਲ ਮਾਰਦੀ ਬੜਾ ਹੀ ਡੱਕ ਪਲਾਜ਼ੇ ਤੋਂ ਛਾਲ ਮਾਰੀ ਇਹਨਾਂ ਨੇ ਥੱਲੇ ਵੱਜ ਕੇ ਫੇਰ ਉਹ ਦੁਬਾਰਾ ਉੱਤੇ ਠੰਡ ਬੱਚਾ ਠੱਪਾ ਪੈ ਕੇ ਫਿਰ ਉੱਤੇ ਚਲਾ ਗਿਆ ਪਲਾਜ਼ੇ ਤੋਂ ਛਾਲ ਮਾਰੀ ਹੈ ਤੇ 3-4 ਦਿਨ ਏਦਾਂ ਹੀ ਕਰਦੇ ਰਹੇ ਪਾਉਂ ਤੇ ਰੋਣਾ ਪਿਆ ਮੈਨੂੰ ਬਚਾਵੇ ਪੈਣਾ ਮੈਂ ਖੁਦਕੁਸ਼ੀ ਕੀਤੀ ਆ ਮੈਨੂੰ ਬਚਾਵੇ ਕੋਈ ਨਾ ਮੈਂ ਖੁਦਕੁਸ਼ੀ ਕੀਤੀ ਹੈ ਫਿੱਟੇ ਖੁਦਕੁਸ਼ੀ ਵਾਸਤੇ ਇੰਜ ਕਰਕੇ ਛਾਲ ਮਾਰੀ ਥੱਲੇ ਆ ਕੇ ਮੂੰਹ ਤੇ ਪਏ ਤੇ ਥੱਲੇ ਪਤਲੂ ਆ ਗਿਆ ਕਹਿੰਦਾ ਮਰ ਗਿਆ ਰੇ ਮੋਟੂ ਮਰ ਗਿਆ ਮੋਟੂ ਇੱਕ ਬੰਦੇ ਭਾਈ ਬੈਠੇ ਨੇ ਬਚਾ ਕੇ ਬਾਹਰ ਲਿਆਂਦਾ ਤੇ ਉਹਦਾ ਢਿੱਡ ਇਹਨਾਂ ਨੱਪਿਆ ਉਹਦਾ ਜਿਗਰ ਬਾਹਰ ਆ ਗਿਆ ਯਾਰ ਭਾਈ ਉਹਨਾਂ ਆਪਣਾ ਕੇ ਮਾਰਦਾ ਵਾਹ ਯਾਰ ਚੜ ਚੜ ਛਾਲਾ ਮਾਰਦੇ ਆ ਪਾਣੀ ਕੱਢਣ ਵਾਲੇ ਢਿੱਡ ਚੋਂ ਬਹੁਤ ਆਲਾ ਗੱਲ। ਇੱਕ ਬੰਦੇ ਨੂੰ ਬਚਾ ਕੇ ਲਿਆਇਆ ਮਿੱਠਾ ਪੁਰੀਆ ਇੱਕ ਬੰਦੇ ਨੂੰ ਬਚਾ ਕੇ ਲਿਆਇਆ ਸਮੁੰਦਰ ਤੋਂ ਬਾਹਰ ਕੱਢ ਕੇ ਆ ਕਰਕੇ ਉਹਦਾ ਢਿੱਡ ਨੱਪਿਆ ਉਹ ਪਾਨ ਖਾਂਦੇ ਪਿਚਕਾਰੀ ਮਾਰੀ ਭਾਈ ਫੈਸਲੇ ਬੰਦਾ ਬਾਹਰ ਕੱਢੋ ਢਿੱਡ ਤੇ ਇੰਜ ਕਰਕੇ ਪਾਣੀ ਕੱਢਣ ਦੇ ਉਹ ਕੋ ਕਹਿੰਦਾ ਭਾਜੀ ਤੁਸੀਂ ਮੇਰਾ ਵੀ ਕੱਢਦਾ ਜਿਹੜਾ ਘਰੋਂ ਪੀ ਕੇ ਆਇਆ ਆਪਣਾ ਕੱਢੋ ਸਮੁੰਦਰ ਵਾਲਾ ਕੱਢੋ ਜਿਹੜਾ ਮੈਂ ਘਰੋਂ ਪੀ ਗਿਆ ਉਹ ਵੀ ਕੱਢਦਾ ਇੱਕ ਬੰਦਾ ਬਚਾ ਕੇ ਲਿਆਂਦਾ ਬੰਦਾ ਤੜਫੀ ਜਾਵੇ ਨੇ ਫਿਰ ਵਾਪਸ ਪਾਣੀ 'ਚ ਸਿੱਟਿਆ ਸਹੀ ਯਾਰ ਭਾਈ ਫੈਸਲੇ ਨਾ ਇੱਕ ਬੰਦਾ ਬਚਾ ਕੇ ਨਾ ਸਾਰੀ ਦਿਹਾੜੀ ਨਾ ਰੱਖਿਆ ਉਹਨੂੰ ਕੰਮ ਹੀ ਇਹਨੇ ਕਿ ਉਹ ਸ਼ਾਮ ਨੂੰ ਕਹਿੰਦਾ ਤੂੰ ਮੈਨੂੰ ਮਾਰ ਲੈਣ ਦਿੰਦਾ ਭਰਾਵਾ ਸਾਰੀ ਦਿਹਾੜੀ ਕੰਮ ਹੀ ਕਰੀ ਜਾਂਦਾ ਕਹਿੰਦਾ ਇੱਕ ਬੰਦੇ ਦਾ ਇੰਨਾ ਘੁੱਟ ਕੇ ਢਿੱਡ ਇਹਨਾਂ ਨੇ ਘੁੱਟਦਾ ਉਹਦੀਆਂ ਪਥਲੀਆਂ ਤੋੜਤੀਆਂ ਯਾਰ ਭਾਈ ਮਿੱਠਾ ਲੈਬ ਗਾਰਡ ਸੀ ਇੱਕ ਬੰਦਾ ਵੈਸੇ ਗਿਆ ਯਾਰ ਮਰ ਗਿਆ ਮਿੱਠਾ ਉਹ ਤੇ ਡੂਬ ਵੈਸੇ ਡੈਲ ਕ੍ਰੈਡਿਟ ਲੈ ਰਿਹਾ ਸਮੁੰਦਰ 'ਚ ਐ ਕਰ ਰਿਹਾ ਤੇ ਭਾਈ ਮਿੱਠੇ ਨੇ ਛਾਲ ਮਾਰਤੀ ਜਾ ਕੇ ਬਚਾਣ ਗਿਆ ਤੇ ਲੈ ਕੇ ਆ ਰਿਹਾ ਉਹਨੂੰ ਬਚਾ ਕੇ ਤੇ ਉਹ ਛਲੇਡਾ ਸੀ ਉਹਦੀਆਂ ਲੱਤਾਂ ਫੇਰ ਉੱਥੇ ਹੀ ਸਮੁੰਦਰ ਚ ਲਾਈਫ ਗਾਰਡ ਸੀ ਇਹਨਾਂ ਕੋ ਭਤੀਜਾ ਚੁੱਕ ਕੇ ਛਾਲ ਮਾਰਤੀ ਮੈਂ ਕਿਹਾ ਇਹ ਕੌਣ ਆ
ਕਹਿੰਦਾ ਭਾਈ ਦਾ ਮੁੰਡਾ ਉਹ ਸ਼ਹਿਰ ਗਿਆ ਤੇਰਾ ਉਹ ਵੀ ਨਾਲ ਮੇਰੇ ਕੋਲ ਛੱਡ ਕੇ ਗਿਆ, ਕਹਿੰਦਾ ਯਾਰ ਬੰਦਾ ਡੁੱਬਣ ਡਿਆ ਤੇ ਏਡੇ ਜਜ਼ਬਾਤੀ ਹੋ ਕੇ ਛਾਲ ਮਾਰੀ, ਐਨਕ ਲੱਗੀ ਕਾਲੀ ਤੇ ਉਹਦੇ ਲਾਗੇ ਘੁੰਮ ਲੱਭੀ ਜਾਵੇ ਕਿੱਥੇ। ਮਿੱਠੇ ਉਹ ਭਾਈ ਮਿੱਠੇ ਨੂੰ ਇੱਕ ਤਾਰੂ ਤੰਗ ਕਰਨ ਦਿਆ, ਇਹ ਭਾਈ ਗਿਆ ਇੰਨੇ ਕਿਆ ਲੱਗਦਾ ਡੁੱਬਣ ਦਿਆ, ਉਹ ਕਦੀ ਇਧਰੋਂ ਥੱਲੇ ਨੂੰ ਜਾਵੇ, ਉਹ ਉੱਥੋਂ ਨਿਕਲ ਆਵੇ, ਉਹ ਖਿਜਾਣ ਡਿਆ ਜਦੇ ਇਹਨੂੰ ਕਿਤੇ ਬੰਦੇ ਨੂੰ ਬਚਾਉਣ ਗਿਆ ਤੇ ਵਾਪਸ ਆ ਗਿਆ, ਉਹ ਇੰਤਜ਼ਾਮੀਆ ਬੋਸ ਕਹਿੰਦੇ ਜਾ ਉਹਨੂੰ ਬਚਾ ਗਿਆ, ਉਹ ਕਹਿੰਦਾ ਉਹ ਮੱਛੀਆਂ ਤੇ ਪਰਾਂ ਕਰੋ। ਲੈ ਉਹ ਸੀ ਕਰਦੀਆਂ ਵਾ। ਯਾਰ ਜਜ਼ਬਾਤੀ ਹੋ ਕੇ ਇੰਨਾ ਕੁਝ ਲਾ ਕੇ ਗਿਆ ਵਿੱਚ ਉਹ ਜੈਕਟ ਵੀ ਲਾ ਕੇ। ਯਾਰ ਇਹਨੇ ਬੰਦਾ ਬਚਾਉਣ ਜਾਣਾ ਸੀਗਾ, ਅਮਲੇ ਨੂੰ ਇੰਨਾ ਮਿਲਿਆ ਵਾ ਤੇ ਅਮਲੇ ਦਾ ਫੋਨ ਕਰ ਰਿਹਾ ਤੇ ਅੰਦਰ ਹੀ ਮਰ ਗਿਆ ਵਾ। ਨਾ ਜਾਈ ਬੰਦਾ ਵੀ ਹੁਣ ਚੱਲੇ ਤੇ ਉੱਥੇ ਬਾਡੀ ਸਪਰੇ ਲਾਓ, ਉਹ ਤੂੰ ਉਹਦੇ ਕਰ ਲੈ ਬਾਡੀ ਸਪਰੇ ਲਾ ਕੇ ਛਾਲ ਮਾਰਦੀ। ਇੰਨੀ ਜਲਦੀ ਚ ਬੰਦੇ ਨੂੰ ਬਚਾਉਣ ਦੀ ਸਾਜੀ ਛਾਲ ਮਾਰੀ, ਉਹ ਸਿਲੰਡਰਾਂ ਦੇ ਨਾਲ ਚੁੱਲ੍ਹਾ ਵੀ ਲੜ ਗਿਆ। ਤਵਾ ਵੀ ਦੇਜਕੀਆਂ ਕੋਲੀਆਂ। ਯਾਰ ਇੰਨਾ ਜਜ਼ਬਾਤੀ ਤੇ ਬਾਲ ਮੋੜ ਡਿਆ, ਕਹਿੰਦਾ ਬਚਾ ਲਿਆ ਕਿਤੇ ਮਰ ਜਾਣਾ। ਬੰਦਾ ਡੁੱਬ ਰਿਹਾ। ਆ ਭਾਈ ਮਿੱਠੇ ਯਾਰ ਇੰਨੀ ਜਜ਼ਬਾਤੀ ਹੋ ਕੇ ਇੱਕ ਤੇ ਨਤਾਜ਼ੀਆਂ ਭਰਾਈਆਂ ਵਾ, ਨਹੀਂ ਉਹਨੇ ਗੱਲ ਅੱਛੀ ਕੀਤੀ। ਗਲੇ ਦਾ ਕੰਮ ਹੋਣ ਵਾਲਾ ਵਾ ਲੰਘ ਕੇ ਸਵਾ ਕਰਕੇ ਘੰਟਾ ਬੰਦਾ ਬਹਿਸ ਛੱਡ ਦੇ, ਇੰਜ ਕਰਕੇ ਬੰਦਾ ਬਚਾ ਲਈ, ਇਹਨੇ ਛਾਲ ਮਾਰੀ ਹੈ ਤਾਂ ਪਹਿਲੇ ਆਵਾਜ਼ ਆਈ ਮੂੰਹ 'ਚ ਸਿਗਰਟ ਸੀ, ਉਹਨੇ ਛਾਲ ਮਾਰੀ। ਬੰਦਾ ਬਚਾਉਣ ਭੱਜਣ ਡਿਆ, ਨਾਲੇ ਅਗਲੀ ਕਸ਼ ਵੀ ਲਾਉਣ ਡਿਆ। ਓਏ ਆ ਨਹੀਂ ਰਿਹਾ ਉਹ। ਬਿਲਕੁਲ ਕੀ ਆ ਰਿਹਾ ਸਮੁੰਦਰ ਦੇ ਕਿਨਾਰੇ ਖਲੋ ਕੇ ਸਿਰ ਐ ਕਰ ਰਿਹਾ। ਯਾਰ ਦੋਨੀ ਕੀ ਬਾਤ ਹੈ ਯਾਰ। ਨਹੀਂ ਏਦਾਂ ਹੀ ਭਾਈ ਫੈਸਲੇ ਵਿੱਚ ਸਿਗਰਟ ਪੀਂਦੇ ਭਾਈ ਇੰਜ ਕਰਕੇ ਛਾਲ ਮਾਰੀ ਤੇ ਪਾਣੀ 'ਚ ਭਜਾਉਣ ਡੇ, ਇਹ ਛਾਲ ਮਾਰ ਉਹ 'ਚ ਹੀ ਭਜਾ ਦਿੱਤਾ। ਯਾਰ ਵੱਡੀ ਗੱਲ ਸੀ ਕੀ ਯਾਰ ਹੋਣੀ ਦੀ, ਕੀ ਬਾਤ। ਬੰਦਾ ਬਚਾਉਣ ਲਈ ਛਾਲਾ ਮਾਰਨ ਲੱਗੇ ਤੇ ਆਪਣਾ ਇੰਨਾ ਸਮਾਨ ਭਰਾਇਆ, ਉਹ ਵਿਚਾਰਾ ਮਰ ਗਿਆ। ਕਦੀ ਮੋਬਾਈਲ ਕੱਢ ਕੇ ਬੇਟੇ ਨੇ ਬੰਦਾ ਬਚਾਉਣ ਲਈ ਚਾਲ ਮਾਰੀ ਹੈ ਤੇ ਉਸੇ ਟਾਈਮ ਆ ਗਿਆ, ਆ ਕਹਿੰਦਾ ਮੱਥਾ ਪਾੜ ਗਿਆ ਮੇਰਾ ਚਾਲ ਮਾਰੀ। ਯਾਰ ਬੰਦਾ ਬਚਾਉਣ ਲਈ ਭਾਈ ਮਿੱਠੇ ਨੇ ਛਾਲ ਮਾਰੀ ਆ ਤੇ ਮਗਰੋਂ ਸਾਰਾ ਅਮਲਾ ਛਾਲ ਮਾਰਨ ਡਿਆ ਵੀ ਯਾਰ ਇਹਨੂੰ ਵੀ ਹੁਣ ਕਿੱਦਾਂ ਬਚਾਉਣਾ। ਯਾਰ ਨੋਨੀ ਨੇ ਇੰਜ ਕਰਕੇ ਛਾਲ ਮਾਰੀ ਆ, ਫੌਰਨ ਵਾਪਸ ਆ ਗਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਉਹਨੇ ਭਾਈ ਪਿਸਤੌਲ ਕੱਢ ਲਿਆ। ਉਹ ਨਹਾਉਂਦੇ ਆ ਸੀ ਉਹ ਨਾ ਉਹਨਾਂ ਨੇ ਪਿਸਤੌਲ ਕੱਢ ਲਿਆ। ਚੱਲ ਛਾਲ ਮਾਰਨ ਲੱਗੇ ਪਈ ਹੈ, ਰੁਕ ਗਈ। ਮੈਂ ਕਿਹਾ ਮਾਰੀ ਨਹੀਂ, ਕਹਿੰਦਾ ਉਹ ਲੈ ਗਿਆ ਮਗਰਮੱਛ। ਉਹ ਲੈ ਗਿਆ ਮਗਰ ਐਵੇਂ 10 ਸਕਿੰਟ ਦਾ ਹੀ ਫਰਕ ਪਿਆ। ਬੰਦਾ ਬਚਾਇਆ ਬੈਠੇ ਨੇ ਤੇ ਉਹਨੂੰ ਬਚਾ ਕੇ ਪੁੱਛਣੇ ਕੋਈ ਹੋਰ ਤੇ ਨਹੀਂ ਨਾਲ ਤੇਰੇ ਕਰ ਲੈਂਗੇ। ਬੰਦਾ ਬਚਾਉਣ ਗਿਆ, ਬੰਦਾ ਤੇ ਬਚੇ ਨਹੀਂ, ਐਡੀ ਮੱਛੀ ਫੜੀ ਲਈ ਆਉਣਾ। ਕਹਿੰਦਾ ਚਲੋ ਮੈਂ ਕਿਹਾ ਰਾਤ ਦੀ ਰੋਟੀ ਹੋ ਜਾਏਗੀ। ਬੰਦਾ ਉਹ 2 ਲਾਈਫ ਗਾਰਡ ਸੀ ਨਾ, ਤੇ ਇੱਕ ਬੰਦਾ ਡੁੱਬਣ ਦਿਆ ਤੇ ਇੱਕ ਲਾਈਫ ਗਾਰਡ ਨੇ ਛਾਲ ਮਾਰੀ ਤੇ ਇਹਨੇ ਬਾਅਦ ਚ ਦੇਖਿਆ ਤੇ ਗਿਆ ਤੇ ਲਾਈਫ ਗਾਰਡ ਨੂੰ ਕੱਢ ਲਿਆ, ਦੂਜੇ ਨੂੰ ਵੀ। ਆਪਣਾ ਬੰਦਾ ਹੀ ਬਾਹਰ ਆ ਗਿਆ, ਉਹ ਤੂੰ ਸੀ ਕਹਿੰਦਾ ਲੱਖ ਲੱਖ। ਯਾਰ ਇੱਕ ਬੰਦੇ ਨੂੰ ਬਚਾ ਕੇ ਲਿਆਂਦਾ, ਬਾਹਰ ਆ ਕੇ ਪਿੱਛੇ ਕੱਲਾ ਹੀ ਕਹਿੰਦਾ ਅਸੀਂ ਫੈਮਿਲੀ ਨਾਲ ਡੁੱਬੇ। ਅਸੀਂ ਵੀ ਤੇ ਫੈਮਿਲੀ ਡੁੱਬੇ। ਮਿੱਠਾ ਬੰਦੇ ਨੂੰ ਬਚਾ ਕੇ ਸਾਜੇ ਸਮੁੰਦਰ ਚੋਂ ਬਾਹਰ ਲਿਆ ਰਿਹਾ ਤੇ ਬੰਦੇ ਨੇ ਕੰਨਾਂ ਚੁੰਗਲਾ ਲਈਆਂ। ਬੋਲਦਾ ਹੀ ਆਉਂਦੇ ਉਹਨੂੰ। ਯਾਰ ਬੰਦਾ ਕਹਿੰਦਾ ਭਾਈ ਅਸੀਂ ਬਿਮੈਲ ਹੋ ਯਾਲ ਗੋਤੇ ਖਾ ਰਹੇ। ਨੌਨੀ ਇੱਕ ਬੰਦੇ ਨੂੰ ਬਚਾਈ ਜਾਵੇ, ਬੰਦਾ ਹੱਥ ਹੀ ਨਾ ਹੋਵੇ। ਬਾਅਦ ਚ ਅਮਲੇ ਨੇ ਦੱਸਿਆ, ਕਹਿੰਦਾ ਤੂੰ ਮੱਛੀ ਫੜੀ ਜਾਣਿਆ ਸੀ। ਯਾਰ ਇੱਕ ਬੰਦੇ ਨੂੰ ਬਚਾਉਣ ਜਾਣ ਡਿਆ ਤੇ ਗਾਣੇ ਸੁਣਦਾ ਜਾਣ ਡਿਆ ਪਾਣੀ ਪੂਰਾ ਸ਼ਾਟ ਪੈ ਗਈ। ਮਿੱਠੇ ਨੇ ਯਾਰ ਭਾਈ ਫੈਸਲੇ ਇੰਜ ਕਰਕੇ ਇੱਕ ਬੰਦੇ ਨੂੰ ਬਚਾ ਕੇ ਬਾਹਰ ਲਿਆਉਂਦਾ ਤੇ ਉਹਦੇ ਉੱਤੇ ਬਹਿ ਕੇ ਆਉਂਦੇ, ਉਹ ਵਜਨ ਨਾਲ ਮਰ ਗਿਆ ਵਿਚਾਰਾ। ਯਾਰ ਬੰਦਾ ਬਚਾਉਣ ਜਾਣਾ ਸੀ ਭਾਈ ਮਿੱਠੇ ਨੇ ਤੇ ਮਸੀਸ਼ਨਾਂ ਨੂੰ ਫੋਨ ਕਰਕੇ ਬੁਕਿੰਗ ਕਰ ਲਿਆ, ਕਹਿੰਦਾ ਚਲੀਏ ਬੰਦਾ ਬਚਾਉਣ ਜਾਣਾ ਵਾ। ਅੱਛਾ ਫਿਰ ਮਿੱਠੇ ਨੇ ਬੰਦਾ ਬਚਾਉਣ ਗਿਆ, ਆਪਣੀ ਅੰਮੀ ਨੂੰ ਕਹਿੰਦਾ ਬੰਦਾ ਬਚਾਉਣ ਚੱਲੋ। ਕਹਿੰਦੀ ਚਲੋ ਮੈਂ ਘਰ ਕੱਲੀ ਕੀ ਕਰਨਾ, ਇਕੱਠੇ ਚੱਲਦੇ। ਇਹ ਤਾਂ ਫਿਰ ਡੇਢ ਪੈ ਗਿਆ। ਆਹੋ ਪਿੰਡੋਂ ਸਹੁਰੇ ਸੱਦ ਰਹੇ ਸਾਰੇ। ਬੰਦਾ ਬਚਾਉਣ ਉਹ ਤਾਂ ਖਿੱਚ ਤੇ ਰਹਿਣਾ ਯਾਰ, ਉਹ ਅੱਛੀਆਂ ਕਰਨ ਡਿਆ ਬੰਦਾ ਖਿੱਚਣ ਨੇ ਤੂੰ। ਇੱਕ ਖਵਾਤੀ ਨੂੰ ਬਚਾਉਣ ਲਈ ਮਿੱਠੇ ਨੇ ਛਾਲ ਮਾਰੀ, ਉਹ ਪੂਰਾ ਸਮੁੰਦਰ ਇਹਨੂੰ ਖੱਜਲ ਕਰਨ ਦੀ, ਉਹ ਜਲ ਪਰੀ ਦੀ ਭਾਈ। ਰੇਗਿਸਤਾਨ ਦੇ ਵਿੱਚ ਸ਼ਲਵਾਰ ਜਵਾਬ ਭਰ ਕੇ ਫਿਰੀ ਜਾਂਦਾ ਤੇ ਪਾਣੀ ਚ ਪੁੱਛਦਾ ਯਾਰ। ਕੀ ਬਾਤ ਹੈ। ਰੇਗਿਸਤਾਨ ਦੇ ਵਿੱਚ ਨੱਕ ਫੜ ਕੇ ਨੇ ਰੇਤ ਦੀ ਡੁੱਬੀ ਮਾਰਤੀ। ਰੇਗਿਸਤਾਨ 'ਚ ਬੈਠਾ ਤੇ ਜਾਣ ਕੇ ਨਾ ਜਿਹੜੇ ਊਂਟ ਬੈਠੇ ਨੇ ਉਹਦੇ ਕੋਲ ਬਹਿ ਰਹੇ ਤੇ ਬੋਰ ਹੋ ਰਿਹਾ। ਹੁਣ ਰੇਗਿਸਤਾਨ 'ਚ ਕੰਮ ਵੀ ਕੋਈ ਨਹੀਂ, ਵਿਹਲਾ ਫਿਰ ਰਿਹਾ ਤੇ ਖੇਡ ਵੀ ਕੋਈ ਨਹੀਂ, ਦੋਸਤ ਵੀ ਕੋਈ ਨਹੀਂ ਤੇ ਊਂਟ ਤੇ ਔਰ ਜਿਹੜਾ ਊਂਟ ਹੈ ਨਾ ਉਹਦੇ ਬੁੱਲਣ ਹੋਇਆ ਕਰੀ ਜਾ ਰਿਹਾ। 2 ਦਿਨ ਬਾਅਦ ਊਂਟ ਖਿਜੇ ਬੈਠੇ ਨੇ, ਹੁਣ ਇੱਕ ਊਂਟ ਬੈਠਾ ਇਹਦੇ ਕੋਲ ਹੈ
ਅੰਦਰ ਨੂੰ ਥੋੜੇ ਦਰ ਉਹਨੇ ਕਿਹਾ ਇਹਨੇ ਤਾਂ ਕੰਮ ਹੀ ਪੜਿਆ ਵਾ ਤੇ ਉਹਨੂੰ ਕਹਿ ਰਿਹਾ ਅੱਡ ਇੱਕ ਵਾਰੀ ਕਰ ਲੈ ਭਾਈ ਫੈਸਲ ਨੇ ਘਰ ਦੇ ਵਿੱਚ ਛੋਟਾ ਜਿਹਾ ਪੂਲ ਪਾਇਆ ਤੇ ਉੱਤੇ ਵੀ ਕੱਚੇ ਕਿਰਾਏ ਤੇ ਲਾ ਕੇ ਬੈਠੇ ਉਹ ਘਰ ਦੇ ਪੂਲ 'ਚ ਨਹੀਂ ਹੁੰਦਾ ਵੀਰੇ। ਯਾਰ ਇੰਨਾ ਖੌਫ ਸੀ ਭਾਈ ਮਿੱਠੇ ਨੂੰ ਡੁੱਬਣ ਦਾ, ਰੇਗਿਸਤਾਨ 'ਚ ਮੂੰਹ 'ਚ ਪੈਪ ਲੈ ਕੇ ਬੈਠਾ। ਇੰਨਾ ਡੁੱਬਣ ਤੋਂ ਡਰਦਾ ਸੀ। ਯਾਰ ਇੰਨਾ ਡਰਦੇ ਸੀ ਡੁੱਬਣ ਤੋਂ, ਘਰ ਵਾਲਿਆਂ ਨੇ ਫੁਆਰਾ ਨਹੀਂ ਉਹਦੇ ਥੱਲੇ ਲਿਖਿਆ ਵਾਰਨਿੰਗ। ਰੇਗਿਸਤਾਨ 'ਚ ਦੁਪਹਿਰੇ 12 ਵਜੇ ਲਾਈਟ ਵਾਲੀ ਟੋਪੀ ਪਾ ਕੇ ਚਲਾਉਂਦੇ ਆ। ਅਸੀਂ ਡੁੱਬਣ ਦਾ ਉਸਤਾਦ ਜੀ ਭਾਈ ਮਿੱਠੇ ਨੂੰ, ਇੱਕ ਬੰਦੇ ਨੇ ਲਾ ਕੇ ਨਿੱਚ ਮਾਰੇ ਕਹਿੰਦਾ ਡੁੱਬਣ ਤੋਂ ਇੰਨਾ ਮਿੱਠਾ ਡਰਦਾ ਸੀ, ਰੇਗਿਸਤਾਨ ਦੇ ਵੀ ਕਿਨਾਰੇ ਕਿਨਾਰੇ ਤੇ ਰੇਗਿਸਤਾਨ ਆ ਵੀ ਮੀਲਾਂ ਦੂਰ ਖੁੱਲਾ ਵਾ ਨਜ਼ਰ ਨਹੀਂ ਆ ਰਿਹਾ, ਉੱਥੇ ਪਰੇਸ਼ਾਨ ਫਿਰੀ ਜਾ ਰਿਹਾ, ਘੁੰਮੀ ਜਾ ਰਿਹਾ। ਮੈਂ ਕੀ ਹੋਇਆ? ਕਹਿੰਦਾ ਯਾਰ ਮੈਂ ਛੋਟੇ ਭਰਾ ਨੂੰ ਲੱਭਣ ਨੇ ਯਾਰ ਉਹ ਤਾਂ ਦੂਰੋਂ ਹੀ ਨਜ਼ਰ ਆ ਜਾਣਾ। ਯਾਰ ਨੋਨੀ ਖਾਲੀ ਜਗ੍ਹਾ ਤੇ ਨੱਸ ਭੱਜ ਲਾਈ ਐ ਵੀ ਦੇ ਰਿਹਾ, ਇੱਧਰ ਤੇ ਨਹੀਂ ਗਿਆ ਕਿਤੇ, ਉਧਰ ਵੀ ਕੱਖ ਨਹੀਂ ਤੇ ਇੱਕੋ ਜਗ੍ਹਾ ਖਲੋ ਕੇ ਤੂੰ ਘੁੰਮ ਤੇ ਨਜ਼ਰ ਆਏ। ਨੋਨੀ ਡੁੱਬਣ ਤੋਂ ਇੰਨਾ ਡਰਦਾ ਸੀ, ਸਾਰੇ ਭਰਾਵਾਂ ਨੇ ਮਹਿੰਦੀ ਤੇ ਨਾ ਲਾਈਫ ਜੈਕਟਾਂ ਦੀ ਕੋਈ ਡਰੈਸਿੰਗ ਕੀਤੀ ਹੋਈ। ਓਏ ਉਹਦੀ ਹੁੰਦੀ ਕਾਕੇ ਯਾਰ ਡੁੱਬਣ ਭਾਈ ਮਿੱਠਾ ਇੰਨਾ ਡਰਦਾ ਸੀ ਡੁੱਬਣ ਤੋਂ, ਸ਼ੇਵ ਕਰਾਉਣ ਤੋਂ ਬਾਅਦ ਨਾਈ ਨੇ ਸ਼ਾਵਰ ਐ ਮਾਰਦਾ ਯਾਰ ਡੁੱਬਣ ਤੋਂ ਇੰਨਾ ਡਰਦਾ ਸੀ, ਪਹਿਲਾ ਡੱਬਾ ਪਾ ਕੇ ਬਾਹਰ ਆ ਗਿਆ, ਬਚ ਗਿਆ ਮੈਂ, ਫੇਰ ਚਲਾ ਗਿਆ ਅੰਦਰ। ਰੇਗਿਸਤਾਨ 'ਚ ਰਾਈਡ ਡੁੱਬਣ ਦੇ ਰਾਈਡ ਕਿਉਂ ਨਹੀਂ ਹੁੰਦੀ ਹੈ ਉੱਥੇ? ਕਿੱਥੇ ਰਾਈਡ ਹੋਣੀ? ਨਹਾਉਣ ਤੋਂ ਇੰਨਾ ਡਰਦਾ, ਸ਼ਾਵਰ ਨਹੀਂ ਲਵਾਇਆ, ਉਹਦੀ ਜਗ੍ਹਾ ਤੇ ਸਿਰਿੰਜ ਲਵਾਈ ਇੱਕ ਲੈਣ ਵਾਲੀ ਸਿਰਫ। ਕਤਰਾ ਹੋ ਗਿਆ ਵਾ। ਯਾਰ ਪਾਣੀ ਤੋਂ ਬੜਾ ਡਰਦਾ ਸੀ, 7 ਅਪ ਰੂਮ ਪਿਓ ਕੇ ਚੂਸਣ ਡਿਆ। ਯਾਰ ਇੰਨਾ ਡਰਦਾ ਸੀ ਪਾਣੀ ਤੋਂ ਭਾਈ ਮਿੱਠਾ, ਹੋਣ ਲੱਗਿਆ ਡ੍ਰਿਪ ਲਾਈ ਹੋਈ ਆ ਕਿੰਨੇ ਤੇ ਕਰਨੀ ਬੜਾ ਕਤਰਾਉਣ ਡਿਆ। ਉਹ ਜਿਹੜੀ ਡ੍ਰਿਪ 'ਚ ਹੁੰਦੀ ਹੈ। ਆਹੋ ਡ੍ਰਿਪ, ਸ਼ਾਵਰ ਦੀ ਡ੍ਰਿਪ ਲਾਈ ਹੈ ਤਾਂ ਉਹਦੀ ਸਪੀਡ ਸਲੋ ਕੀਤੀ ਤਾਂ ਕਤਰਾ ਡਿੱਗ ਗਿਆ। ਯਾਰ ਪਾਣੀ ਤੋਂ ਇੰਨਾ ਡਰਦਾ ਸੀ ਥੁੱਕ ਵੀ ਨਹੀਂ ਸੀ ਸਿੱਟਦਾ। ਆਹ ਡੁੱਬਣ ਤੋਂ ਭਾਈ ਫੈਸਲ ਇੰਨਾ ਡਰਦੇ ਸੀ, ਇੱਕ ਬੰਦੇ ਨੇ ਗਾਣਾ ਲਾਇਆ ਇਸ਼ਕ ਸਮੁੰਦਰ ਤੇ ਕੋਲਾ ਲਾ ਲਿਆ ਮੂੰਹ। ਯਾਰ ਅੱਲਾ ਮਾਫੀ ਦੇਵੇ। ਖੂਨ ਲਵਾਉਣ ਗਿਆ, ਖੂਨ ਡਾਕਟਰ ਨੇ ਖੂਨ ਦੀ ਬੋਤਲ ਲੱਗਣੀ ਹੈ ਦੋ, ਹੁਣ ਖੂਨ ਲਿਕਵਿਡ ਕਹਿੰਦਾ ਭਾਜੀ ਕੋਈ ਡਲੀ ਵਾਲਾ ਲਾ ਦੇ। ਤੇ ਉਹ ਅੱਗੋਂ ਕਹਿੰਦਾ ਕੋਈ ਡਲੀ ਵਾਲਾ ਖੂਨ ਨਹੀਂਗਾ। ਡਾਕਟਰ ਕੋ ਕਹਿੰਦਾ ਡੰਡੀਆਂ ਨੇ ਦਾਦਰ ਲਾ ਦਵਾ ਤੈਨੂੰ ਪਤਾ। ਉਹਨਾਂ ਨੇ ਧੁੱਪੇ ਪਾਇਆ ਖੂਨ, ਯਾਰ ਸੁਕਾ ਕੇ ਲਾਉਣਾ ਪਿਆ ਥੱਲੇ। ਉਸਤਾਦ ਜੀ ਵੀ ਖੂਨ ਲਵਾਉਣਗੇ, ਉਹਨਾਂ ਨੇ ਬੋਤਲ ਵਿਖਾਈ, ਕਹਿੰਦੇ ਇਹ ਚ ਬਰਫ਼ ਪਾ ਕੇ ਦਿਓ। ਖੂਨ ਲਵਾਉਣ ਗਿਆ, ਕੰਮ ਲਵਾ ਕੇ ਆ ਗਏ। ਉੱਥੋਂ ਕਿਤੇ ਨੇ ਬਟੂਆ ਹੀ ਕੱਢ ਲਿਆ। ਸਾਜੀ ਹਮਾਰੇ ਨੇ ਚਨਾਈ ਦਾ ਗਰਮ ਹਮਾਮਾ ਤੇ ਫੈਰਿੰਗ ਦਾ ਛੱਟਾ ਕਰਤਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹ ਮੈਨੂੰ ਮਕਤਲ ਲੱਗਦੇ ਆ। ਪਾਣੀ ਯਾਰ ਭਾਈ ਫੈਸਲ ਨੂੰ ਇੰਜ ਕਰਕੇ ਬੰਦੇ ਨੇ ਪੁੱਛਿਆ ਪਾਣ ਕੋ ਪਾਣੀ ਛਣੀ ਪਲਾਈ ਤੇ ਕਹਿੰਦੇ ਇਹ ਦੁਸ਼ਮਣਾਂ ਨੇ ਭੇਜਿਆ। ਇਦਾਂ ਨਹੀਂ ਹੁੰਦਾ। ਯਾਰ ਬਾਰਿਸ਼ ਹੋਣੀ ਦੀ ਫੈਸਲਾ ਬਾਅਦ ਤੇ ਟੋਕੇ ਰੈਸ਼ ਕਰ ਲਈ ਕੋਈ 15-20 ਮਿੰਟ ਨਹੀਂ ਹੋਈ ਸੀ ਯਾਰ। ਇੱਕ ਬੰਦਾ ਉਹਨੂੰ ਕਹਿੰਦਾ ਰੋਟੀ ਖਾਣੀ, ਕਹਿੰਦਾ ਮੇਰੀ ਸੱਸ ਨੇ ਭੇਜਿਆ ਨਾ। ਉਸ ਮਹਿਕਮੇ ਚ ਸੀਗੇ ਜਿਹੜੇ ਬੰਦੇ ਬਚਾ ਕੇ ਨਹੀਂ ਲਿਆਂਦੇ ਸਮੁੰਦਰ ਚੋਂ, ਤੇ ਉਹ ਸਵੇਰ ਪਹਿਲੇ ਡਰਿਲ ਕਰਾਂਦੇ ਆ ਕਿ ਚਲੋ ਸਾਰੇ ਸਵਿਮਿੰਗ ਕਰੋ। ਤੇ ਉੱਥੇ ਵੇਰੇ ਕਹਿੰਦਾ ਯਾਰ ਜਦੋਂ ਬੰਦਾ ਡੁੱਬੇ ਨਾ ਮੈਨੂੰ ਉਦੋਂ ਕਹਿਣਾ, ਮੈਂ ਇੰਜ ਨਹੀਂ ਮੈਂ ਪਹਿਲੇ ਨਹੀਂ ਮੈਂ ਜਾਣਾ। ਯਾਰ ਦੋ ਜਿਹੜੇ ਚੱਲੇ ਇੰਜ ਕਰਕੇ ਗਏ ਥੱਲੇ ਬੰਦਾ ਬਚਾਉਣ, ਬੰਦਾ ਬਚਾ ਕੇ ਨਾਲ ਦੇ ਕਹਿੰਦੇ ਠਹਿਰ ਜਾ ਹੁਣ ਸਿਗਰਟ ਪੀ ਕੇ ਚੱਲਦੇ ਆ। ਅੰਦਰ ਕਿਹੜਾ ਸਿਗਰਟ ਲਾਉਣਾ ਦੱਸੋ। ਸਾਰੀ ਦਿਹਾੜੀ ਬੰਦੇ ਵੀ ਚੰਦੇ ਰਹੇ ਤੇ ਸ਼ਾਮ ਨੂੰ ਕਹਿੰਦੇ ਇਸ ਕੰਮ ਚ ਕੁਝ ਨਹੀਂ ਬਚਿਆ। ਯਾਰ ਮਿੱਠਾ ਬੰਦਾ ਵੀ ਜਾਣ ਗਿਆ ਵਾ ਤੇ ਬਚਾਇਆ ਨਹੀਂ ਗਿਆ ਤੇ ਵਾਪਸੀ ਤੇ ਕਲੀਅਰ ਕਰਨਿਆ ਮਰ ਗਿਆ। ਯਾਰ ਬੰਦਾ ਬਚਾਉਣ ਗਿਆ ਤੇ ਬਾਹਰ ਰੋਂਦਾ ਆਉਂਦਾ, ਕਹਿੰਦਾ ਮੈਨੂੰ ਹੀ ਲੈ ਚਲਾ ਸੀ ਅੰਦਰ। ਵੀ ਕਹਿੰਦਾ ਡੁੱਬਣ ਲੱਗਾ ਸੀ ਨਾਲ ਹੀ। ਜਿਹਨੂੰ ਬਚਾਉਣ ਜਾ ਰਿਹਾ ਉਹਦੇ ਘਰ ਦੇ ਬਾਹਰ ਖੜੇ ਨੇ, ਬਚਾਉਣ ਗਿਆ ਤੇ ਉਹ ਨਹੀਂ ਬਚਿਆ ਤੇ ਵਾਪਸ ਆ ਕੇ ਜਿਹਨੂੰ ਕਹਿੰਦਾ ਸੌਰੀ। ਭਾਈ ਮਿੱਠਾ ਬਚਾਉਣ ਗਿਆ ਇੱਕ ਬੰਦੇ ਨੂੰ ਤੇ ਆਪ ਡੁੱਬਣ ਲੱਗਾ ਸੀ, ਉਹ ਰਿੰਗ ਜੇ ਨਹੀਂ ਭਰਦਾ ਪਾਣੀ ਚ, ਉਹ ਚੱਪਣੇ ਆਣੀਆਂ ਵਾਲਾ ਮੈਂ ਆ ਜਾ लता था गया। वाह 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 वाह। ਬਾਬਰ ਚ ਘੁੰਮ ਰਿਹਾ। ये होता है खिदमतों का नतीजा। आया आया यार हर पानी तो बंदे ਨੂੰ ਬਚਾਉਂਦੇ ਸੀ। ਨਾਈ ਨੇ ਇੰਜ ਕਰਕੇ ਸ਼ਾਵਰ ਮਾਰੇ ਥੋੜਾ ਬੰਦਾ ਕੱਢ ਲਿਆ, ਕਹਿੰਦਾ ਨਹੀਂ ਪਾਣੀ ਤੋਂ ਬਚਾਇਆ। ਲੈ ਇਦਾਂ ਨਹੀਂ ओए ਹੁੰਦਾ। गल सुन ਘੁੰਦਾ ਨਾ ਇਹਦੀ ਦੁਕਾਨ ਚੋਂ ਬਾਹਰ ਲੈ ਕੇ ਆ एक ਰਿਹਾ। मिनट ਆਹ उस्ताद ਦੇਖੀ जी ਹਾਂ ਹਲੇ ਕਹਿੰਦੇ ਉਹਦੇ ओए गल सुन ਉਹਨੇ ਕੀਤੀ ਹੋਰ ਹਿਸਾਬ ਨਾਲ ਹੋਈ ਸੀ ਉਹਨੇ ਭਾਜੀ। ਪਹਿਲੇ ਕੀਤੀ ਹੈ, ਤੂੰ ਰਿਪੀਟ ਕਰਨ ਨੇ, ਉਹਨੇ ਵੀ ਕੀਤੀ, ਤੂੰ ਰਿਪੀਟ ਕਰਨ ਨੇ ਕਿ ਮਿੱਠਾ ਪਾਗਲ ਹੋ ਗਿਆ। ਮਿੱਠੇ ਕੀ ਉਹ ਹੋਇਆ? ਭਰਾਵਾ ਉਹਨੇ ਹੋਰ ਸ਼ਾਵਰ ਕੀਤਾ ਵਾ, ਤੁਸੀਂ ਪਾਗਲ ਹੋ ਗਏ ਆ। ਕੜਕੀ ਜੀ ਗਿਜਰਾ ਰੱਖ ਕੇ ਆਪਣੇ ਸਾਥ ਨੂੰ ਕਹਿੰਦਾ ਹੱਥ ਆ ਕੇ ਕਰੇ। ਲੱਕ ਕੜੀਕੀ ਚ ਕਜਰਾ ਲਾ ਕੇ ਸੱਸ ਦੇ ਕੋਲ ਕਰ ਰਿਹਾ। ਮਿੱਠੇ ਦਾ ਇੱਕ ਭਰਾ ਸੀਗਾ, ਸੱਤਵਾਂ ਉਹਦੀ ਇੱਕ ਬਾਂਹ ਨਹੀਂ ਸੀ ਹੈਗੀ, ਅੱਛਾ ਤੇ ਦੂਜੀ ਵੀ ਨਹੀਂ ਸੀ। ਨਹੀਂ ਤੇ ਉਹਨੂੰ ਇਸ਼ਕ ਚ ਧੋਖਾ ਹੋਇਆ ਤੇ ਆਪਣੇ ਯਾਰ ਦੇ ਤਰਲੇ ਕਰਨ ਡਿਆ, ਇਧਰ ਬਲੇਡ ਮਾਰ ਕੇ ਬਲੇਡ ਮਾਰ ਧੋਖਾ
ਬਾਹਾਂ ਹੈ ਤੁਸੀਂ ਇੱਕ ਭਰਾ ਦੀਆਂ ਵਾਹ ਦੇ ਭਾਈ ਗੱਲ ਪਲੇਟ ਮਾਰ ਦੋਵੇਂ ਬਾਹਾਂ ਹੈ ਨਹੀਂ ਸੀ ਸਾਰੀ ਇੱਕ ਭਰਾ ਦੀਆਂ ਉਹਨੂੰ ਪਿਆਰ ਤੇ ਧੋਖਾ ਹੋ ਗਿਆ ਉਹ ਸੁੱਤੇ ਪਏ ਬੁੜੇ ਦੀ ਬਾਹ ਤੇ ਪਲੇਟ ਪਿਆਰਾਂ ਨਾਲ ਬਾਹ ਯਾਰ ਘਰ ਦੀ ਬਾਹ ਨਹੀਂ ਸੀ ਕਿਤੇ ਗਾਹ ਤੋਂ ਹੱਸਣ ਲੱਗੇ ਤਾੜੀ ਮਾਰ ਕੇ ਥੱਲੇ ਡਿੱਗੀ ਇੰਜ ਕਰਕੇ ਇੱਕ ਭਰਾ ਦੀ ਇੱਕ ਬਾਹ ਸੀ ਹੈ ਤੋ ਕੋਈ ਬਾਹ ਕੰਨ ਤੇ ਰੱਖ ਕੇ ਮਾਰੋ ਡਿੱਪੀ ਭਾਈ ਫੈਸਲ ਦੇ ਨਾਲ ਇੱਕ ਭਰਾ ਦੀ ਇੱਕ ਬਾਂਹ ਨਹੀਂ ਸੀ ਹੈਗੀ ਇੱਕ ਬਾਂਹ ਸੀ ਉਹ ਇਧਰੋਂ ਜੱਫੀ ਪਾ ਕੇ ਇਧਰੋਂ ਬੈਲਟ ਪਾਉਂਦਾ ਸੀ ਅੱਛਾ ਦੋਵੇਂ ਬਾਹਾਂ ਨੇ ਸਿੱਧੇ ਲੜਾਈ ਕਰਨ ਚਲਾ ਗਿਆ ਨਾਲ ਇੱਕ ਮੁੰਡਾ ਲੈ ਕੇ ਉਹਨੂੰ ਕਹਿੰਦਾ ਬਾਹਾਂ ਤਾਂ ਕਰ ਉਹਨੇ ਤਾਂ ਗੱਡੀਆਂ ਕਹਿੰਦਾ ਆ ਬਾਹ ਨਿਕਲਿਆ ਇੱਕ ਉਪਰੇ ਗਿਆ ਕਾਲੂ ਦੇ ਭਰਾ ਦੀ ਬਾਹ ਨਹੀਂ ਸੀ ਹੁੰਦੀ ਦੋਵੇਂ ਬਾਹਾਂ ਨਹੀਂ ਸੀ ਹੁੰਦੀਆਂ ਤੇ ਬੜਕਾ ਮਾਰਨ ਦਾ ਵੀ ਸ਼ੌਕ ਸੀ ਤੇ ਮੂੰਹ ਨੇ ਕਰਿਆ ਫ ਫ ਫ ਫ ਯਾਰ ਉਹ ਹੱਥ ਲਾ ਕੇ ਭਾਈ ਫੈਸਲ ਦੇ ਕੰਧ ਲੱਭ ਰਿਹਾ ਕੰਧ ਕੋਈ ਲੱਗ ਰਿਹਾ ਪਾ 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 ਯਾਰ ਭਾਈ ਫੈਸਲ ਦੇ ਇੱਕ ਭਰਾ ਦੀ ਬਾਂਹ ਨਹੀਂ ਸੀ ਇੱਕ ਬਾਂਹ ਨਹੀਂ ਸੀ ਹੈਗੀ ਉਹ ਸਵੇਰੇ ਉੱਠਿਆ ਇਸ ਬਾਂਹ ਨਾਲ ਇੰਜ ਕਰਨਾ ਤੇ ਇਧਰੋਂ ਹਲਕੀ ਸ਼ਰਟ ਹੀ ਲੈਣੀ ਆ ਇੰਜ ਵਾਸੀ ਲੈਣ ਡਿਆ ਇਹਦੇ ਭਰਾ ਦੀ ਦੋਵੇਂ ਬਾਹਾਂ ਨਹੀਂ ਸੀ ਬੈਕ ਤੋਂ ਗੱਡੀ ਮਰਵਾਤੀ ਕਿਉਂ ਬੈਕ ਕਰਾਉਂਦੇ ਸੀ ਆ ਕੀਤਾ ਨਹੀਂ ਐਂ ਹੀ ਕਰੀ ਗਿਆ ਇਹਦੇ ਇੱਕ ਭਰਾ ਦੀਆਂ ਦੋਵੇਂ ਬਾਹਾਂ ਹੈ ਨਹੀਂ ਸੀ ਵਿਚਾਰਾ ਭੁੱਖਾ ਮਰ ਗਿਆ ਉਹ ਰੋਜ਼ ਰੋਟੀ ਘਰ ਦੇ ਕਹਿੰਦੇ ਸੀ ਜਿੰਨੀ ਰੋਟੀ ਖਾਣੀ ਹੱਥ ਕਿਹੜਾ ਕਰ ਲਓ ਉਹਦਾ ਹੁੰਦਾ ਹੀ ਨਹੀਂ ਨੋਟੀ ਦੇ ਭਰਾ ਦੇ ਦੋਵੇਂ ਬਾਹਾਂ ਨਹੀਂ ਪੈਰ ਖੋ ਗਿਆ ਪੇੜ ਦੇ ਨਾਲ ਦੀ ਲੱਤਾਂ ਖੋਲਦੇ ਹੁੰਦੇ ਨੇ ਵਾਈਟ ਦੇਣਾ ਸੀ ਯਾਰ ਭਾਈ ਫੈਸਲ ਦੇ ਭਰਾ ਦੀਆਂ ਦੋਵੇਂ ਬਾਹਾਂ ਵੀ ਨਹੀਂ ਸੀ ਹੈ ਲੱਤਾਂ ਵੀ ਨਹੀਂ ਪਿੱਛੇ ਪਾ ਕੇ ਉਹਨੂੰ ਝੂਟੇ ਦਿੰਦੇ ਇੱਕ ਭਰਾ ਕਹਿੰਦਾ ਓਏ ਮਰੀ ਚੱਲੇ ਪਿੱਛੇ ਬੈਗ ਪਾਇਆ ਮਿੱਠੇ ਦਾ ਇੱਕ ਭਰਾ ਨਾ ਉਹਦੀ ਇੱਕ ਬਾਂਹ ਸੀ ਉਸਤਾਦ ਜੀ ਉਹ ਮੂੰਹ ਧੋਣ ਡਿਆ ਤੇ ਲੜਾਈ ਹੋ ਗਈ ਉਹ ਸਾਹਮਣੇ ਸਮਝ ਲਿਆ ਕਿ ਤੜੀ ਲਾਉਣ ਡਿਆ ਜਿਹੜੀ ਕਰਕੇ ਯਾਰ ਭਾਈ ਫੈਸਲ ਦੇ ਭਰਾ ਦੀ ਨਾ ਇੱਕ ਮੂੰਹ ਬਾਂਹ ਧੋਣ ਸੀ ਡਿਆ ਸੀ ਸਿਰਫ ਇੰਜ ਭਾਈ ਫੈਸਲ ਦੇ ਭਰਾ ਦੀ ਇੱਕ ਬਾਂਹ ਸੀ ਇੰਜ ਕਰਕੇ ਸਕੂਲੇ ਟੀਚਰ ਮਾਰੇ ਤੇ ਛੱਟ ਇੰਜ ਕਰਕੇ ਨਾ ਇੱਥੇ ਹੱਥ ਤੇ ਕਾਲੂ ਦੇ ਭਰਾ ਦੀ ਇੱਕ ਲੱਤ ਹੈ ਨਹੀਂ ਇੱਕ ਬਾਹ ਹੈ ਨਹੀਂ ਤੇ ਉਹਦਾ ਨਾਮ ਇਹਨਾਂ ਨੇ ਪ੍ਰਕਾਰ ਰੱਖਿਆ ਹੈ। ਉਹ ਕਿੱਥੇ ਤੇਰਾ ਭਰਾ ਪ੍ਰਕਾਰ ਦੋਵੇਂ ਬਾਹਾਂ ਹੈ ਸੀ ਇੱਕ ਖੁਦ ਨੂੰ ਕਹਿੰਦਾ ਆ ਵੇਖ ਮੇਰੀ ਗੱਲ ਮੰਨ ਲਾ ਤੁਸੀਂ ਮੈਂ ਤੇਰੇ ਅੱਗੇ ਪੈਰ ਜੋੜਦਾ ਨਹੀਂ ਯਾਰ ਇੱਕ ਬੰਦਾ ਨਾਲ ਰੱਖਿਆ 30000 ਰੁਪਏ ਮਹੀਨੇ ਦੇ ਬਾਹਾਂ ਨੇ ਕੰਮ ਉਹਦੇ ਕੋਲ ਲੈਣਾ ਮੁਲਾਜ਼ਮ ਉਹ ਕਹਿ ਰਿਹਾ ਚੱਲ ਚੁਟਕੀ ਬਣਾ ਉਹਨੇ ਇੰਜ ਕੀਤਾ ਕਹਿੰਦਾ ਕਿਆ ਕਹਿੰਦੇ ਮੁੰਡਾ ਲੈ ਗਿਆ ਭਾਈ ਨਾਲ ਸਾਰੇ ਕੰਮ ਉਹਦੇ ਕੋਲ ਕਰਾ ਰਹੇ ਕੁੜੀਆਂ ਦੇ ਘਰ ਜਾ ਕੇ ਖਲੋ ਕੇ ਕਹਿੰਦਾ ਚੱਲ ਉਹਨੂੰ ਮਾਰ ਮੇਰੇ ਵਾਲਾ ਚੱਲ ਯਾਰ ਬਾਂਹ ਇੱਕ ਸੀ ਇਹਦੇ ਭਰਾ ਦੀ ਤੇ ਕਾਲ ਨਾਲ ਤਾੜੀ ਮਾਰਨ ਚਲੇ ਗਏ ਉਹ ਸਾਰੇ ਕਾਲ ਇੰਜ ਕਿਹਨੇ ਕਰੀ ਜਾਂਦੇ ਆ ਅੱਛਾ ਦੂਜੀ ਬਾਹਰ ਨਹੀਂ ਨਾਲ ਦੀ ਸਲਵਾਰ ਉੱਤੇ ਕਰਾਈ ਉੱਤੇ ਲੱਗਾ ਉਹਦਾ ਪੱਟ ਤੱਕ ਪੱਟ ਤੇ ਆਟਾ ਲਾਈ ਜਾਂਦੇ ਅੱਜ ਕੱਲ੍ਹ ਦੇ ਭਰਾ ਦੀਆਂ ਦੋਵੇਂ ਬਾਹਾਂ ਹੀ ਨਹੀਂ ਸੀ ਤੇ ਹੱਸ ਲੱਗਾ ਕਰਦੇ ਨੋਨੀ ਦੇ ਭਰਾ ਦੀ ਵੀ ਇੱਕ ਬਾਹ ਹੈ ਨਹੀਂ ਸੀ ਖਾਲੀ ਜੀ ਉਹਨੇ ਨਵੇਂ ਦਸਤਾਨਿਆਂ ਦੀ ਜੋੜੀ ਲਈ ਇੱਕ ਉੱਥੇ ਹੀ ਪਾੜ ਕੇ ਸੁੱਟ ਯਾਰ ਇਹਨਾਂ ਦੇ ਭਰਾ ਦੀ ਇੱਕ ਬਾਂਹ ਸੀ ਇੰਜ ਕਰਕੇ ਇੱਕ ਬੰਦੇ ਨਾਲ ਸਲਾਮ ਲੈਣ ਗਿਆ ਉਹ ਕਹਿੰਦਾ ਦੋਹਾਂ ਹੱਥਾਂ ਲਾਓ ਤੇ ਇਧਰੋਂ ਖਾਰਸ਼ ਲੱਤ ਬਾਹਰ ਆਉਣ ਡਿਆ ਜਿਹਨਾਂ ਖਰਚ ਨਹੀਂ ਕਰਦੀ ਪਲਾਸਟਿਕ ਦਾ ਨਕਲੀ ਨੂੰ ਨਹੀਂ ਆਵਾਜ਼ ਮਾਰ ਰਿਹਾ ਕਿਸੇ ਨੇ ਐ ਰੱਖ ਕਹਿੰਦਾ ਤੇ ਆ ਦੋਵੇਂ ਬਾਹਾਂ ਨਹੀਂ ਤੇ ਐ ਕਰ ਗੱਲ ਯਾਰ ਇਹਨਾਂ ਦੇ ਦਾਦੇ ਨੂੰ ਨਹੀਂ ਸੀ ਪਤਾ ਵੀ ਇਹਨੂੰ ਦੋਹਾਂ ਬਾਹਾਂ ਨਹੀਂ ਹੈ ਉਸਤਾਦ ਜੀ ਭਾਈ ਕਾਲੂ ਦੇ ਭਰਾ ਦੀਆਂ ਬਾਹਾਂ ਹੀ ਨਹੀਂ ਸੀ ਦੋਵੇਂ ਤੇ ਪਰੋਣੇ ਆ ਕੇ ਤੇ ਪੁੱਛ ਲੋ ਪਿਛਲੇ ਕਮਰੇ ਚੱਲ ਜਾਓ ਯਾਰ ਭਾਈ ਫੈਸਲ ਦੇ ਦਾਦੇ ਨੂੰ ਨਹੀਂ ਸੀ ਪਤਾ ਵੀ ਇਹਦੀ ਇੱਕ ਬਾਂਹ ਨਹੀਂ ਸੀ ਹੈ ਉਹਨੇ ਕਿਤੇ ਕਿਹਾ ਸਾਈਕਲ ਕੱਢ ਤੇ ਇੱਕ ਹੱਥ ਨਾਲ ਕੱਢਣੇ ਉਹ ਕਹਿੰਦਾ ਦੋਹਾਂ ਹੱਥਾਂ ਨਾਲ ਕੱਢ ਤੂੰ ਜੇ ਅੱਖ ਨਾ ਕਰਨੇ ਬਾਤ ਹੈ ਮੇਰੇ ਦਾਦੇ ਨੂੰ ਨਹੀਂ ਸੀ ਪਤਾ ਗੱਲ ਹੀ ਕੀਤੀ ਜੁਗਤ ਆ ਘਰ ਕੋ ਚਲ ਜਾਂਦੇ ਆਪਣੇ ਨੋਨੀ ਦੇ ਭਰਾ ਦੇ ਦੋਵੇਂ ਬਾਹਾਂ ਹੈ ਸੀ ਲੱਤ ਤਾਂ ਚੱਕ ਤੱਕ ਨਾਰੇ ਲਾਉਂਦੇ ਆ ਪੈਰ ਹੋ ਗਈ 5-7 ਗੂੰਗੇ ਖਲੋਤੇ ਇੱਕ ਗੂੰਗੇ ਨੇ ਕਿਤੇ ਕਹਿੰਦੇ ਆ ਕੀ ਆ ਕਹਿੰਦਾ ਉਹਨੇ ਕਿਹਾ ਹੁਣ ਸਵੇਰੇ ਮਿਲਦੇ ਚਲੋ ਚਲੀਏ ਅੱਜ ਸੱਤ ਮੂੰਗੇ ਬਾਹਰ ਆਪਣੇ ਗੱਲਾਂ ਕਰਨ ਤੇ ਭਾਈ ਫੈਸਲਾ ਕੇ ਤੇ ਓਏ ਕਹਾਂ ਰੌਲਾ ਪਾਇਆ ਚਲੋ ਆਪਣੇ ਬੁੱਗੇ ਕੱਢੋ ਉਹ ਯਾਰ ਇਹ ਤੇ ਜਿਹੜਾ ਇੱਕ ਬਾਹ ਵਾਲਾ ਭਰਾ ਨਹੀਂ ਉਹਨੂੰ ਚੱਕਰ ਆ ਗਏ ਉਹ ਕਿਤੇ ਇੱਧਰਲੀ ਜੇਬ 'ਚ ਹੱਥ ਪਾਉਣਾ ਸੀ ਉਹਨੇ ਜਿਵੇਂ ਕੁੱਤਾ ਪੂੰਝ ਨਹੀਂ ਲੱਭਦਾ ਅੱਜ ਮਿੱਠੇ ਦੇ ਭਰਾ ਦੀ ਇੱਕ ਬਾਹ ਨਹੀਂ ਸੀ ਉਹ ਦੋ ਬੰਦਿਆਂ ਨੂੰ ਮਿਲ ਕੇ ਕਹਿੰਦਾ 1.5 ਜੱਫੀ ਹੋ ਗਈ ਯਾਰ ਭਾਈ ਫੈਸਲ ਦੇ ਭਰਾ ਦੀ ਇੱਕ ਬਾਂਹ ਨਹੀਂ ਸੀ ਨਾ ਹੀ ਕੋ ਕੱਟੇ ਕੁੱਟੇ ਕਰਾ ਕੇ ਉਹਨੇ ਇਧਰੋਂ ਸਾਰੇ ਹੌਲੇ ਕਰਤੇ
ਤੇ ਕਹਿੰਦੇ ਇਧਰੋਂ ਕਿਤੇ ਕਹਿੰਦੇ ਭਾਈ ਨੇ ਇਧਰੋਂ ਦੱਸਿਆ ਨਹੀਂ ਆਇਆ ਤੇ ਮੈਂ ਤੂੰ ਕਹਾਂ ਇਹਦੇ ਭਰਾ ਦੀ ਭਾਈ ਇੱਕ ਬਾਂਹ ਨਸੀ ਹੈ, ਉਹਨੇ ਇੱਕ ਬੰਦੇ ਨੂੰ ਕੁੱਟਿਆ ਤੇ ਉਹ ਕਹਿੰਦੇ ਇਹਨੇ ਭਾਈ ਮੇਰੇ ਤੇ ਟੁੰਡ ਚੁੱਕਿਆ ਵਾ। ਇੱਕ ਭਰਾ ਦੀਆਂ ਦੋਵੇਂ ਬਾਹਾਂ ਹੈ ਸੀ, ਉਹਨੇ ਫੇਰ ਵੀ ਟੁੰਡ ਚੁੱਕਿਆ। ਭਾਜੀ ਦੋਵੇਂ ਹੀ ਹੱਥ ਨਹੀਂ ਸੀ ਹੈਗੇ, ਟੁੰਡ ਸੀ। ਅੱਛਾ। ਤੇ ਗੇੜੇ ਨਾਲ ਇੱਕ ਬੰਦਾ ਕਹਿੰਦਾ ਯਾਰ 2000 ਰੁਪਏ ਦੇ ਤੈਨੂੰ ਮੈਂ ਕੱਲ ਦੇ ਦੂੰ, ਮੇਰੀ ਜੇਬ ਚ ਪਾ ਦੇ। ਉਹਨੇ ਪਾਤਾ ਤੇ ਉਹ ਆਇਆ ਨਹੀਂ 5 ਦਿਨ, ਤੇ ਲੋਕਾਂ ਨੂੰ ਦੱਸ ਰਿਹਾ ਕਹਿੰਦਾ ਆਇਆ ਸੀ, ਮੇਰਾ ਟੁੰਡ ਕਰ ਗਿਆ। ਭਾਈ ਫੈਸਲ ਦੇ ਭਰਾ ਦੀਆਂ ਦੋਵੇਂ ਬਾਹਾਂ ਨਹੀਂ ਸੀ ਹੈਗੀਆਂ ਤੇ ਕੰਮ ਤੋਂ ਵਿਹਲਾ ਤੇ ਆਪਾਂ ਜੀ ਕਹਿੰਦੇ ਕਿਸੇ ਨੂੰ ਟੁੰਡ ਦਿਖਾ ਓਏ ਤੇਰੇ ਹੱਥ ਅੱਛਾ ਇੱਕ ਬਾਹਾਂ ਤੇ ਉਹ ਵੀ ਟੁੰਡਾ ਤੇ ਕੱਲੀ ਗੁੱਲੀ ਫੇਰ ਲਿਆ ਲੈ ਗਿਆ ਤੇ ਕਹਿੰਦਾ ਗੁੱਲੀ ਡੰਡਾ ਖੇਲ ਗਈ। ਇਹਦੇ ਭਰਾ ਦੀ ਇੱਕ ਬਾਂਹ ਸੀ, ਉਹਨੇ ਝੋਲੀ 'ਚ ਚਾਵਲ ਪਵਾਏ ਤੇ ਸਾਰੇ ਡੇਗ ਤੇ। ਇਹਦਾ ਇਹਦੇ ਜਿਹੜੇ ਭਰਾ ਦੀ ਇੱਕ ਬਾਹ ਨਹੀਂ ਨਾ ਉਸਤਾਦ ਜੀ, ਉਹ ਫਰਸ਼ ਤੀਲੀ ਠੋਕ ਕੇ ਕੰਨ ਮਾਰ। ਇਹਨਾਂ ਦੇ ਭਰਾ ਦੋਵੇਂ ਟੁੰਡ ਸੀਗੇ, ਇੰਜ ਕਰਕੇ ਸਾਲਾਂ ਨੂੰ ਦੇਖ ਚੁਕਾ ਕੇ ਮੂੰਹ ਟੁੰਡ ਚੂਸਣਿਆ। ਇੱਕ ਬੰਦਾ ਕਹਿੰਦਾ ਸਾਡੀ ਸੁੱਟ ਦਿਓ, ਸਾਡੀ ਸੁੱਟ ਦੇ। ਇਹਦਾ ਟੁੰਡਾ ਭਰਾ ਸੁੱਤਾ, ਉਹ ਕੋਈ ਇਹਦੇ ਟੁੰਡ 'ਚ ਫੀਟਰ ਫਸਾ ਗਈ। ਫੀਟਰ ਕਿਉਂ ਫਸਾ? ਟੁੰਡ ਤੇ ਫੀਟਰ ਫਸਾ ਗਿਆ। ਇਹਦੇ ਕੇ ਫੀਟਰ ਲੱਗਾ ਯਾਰ, ਨਿੱਪਰ ਖੋਲ ਕੇ ਨਾ ਤੋਂ ਟੱਕਰ ਉਹ ਫਸਾ ਗਿਆ ਵਿੱਚ। ਇਹਦੇ ਭਰਾ ਦਾ ਵੀ ਟੁੰਡ ਸੀ ਤੇ ਉਧਰ ਕੁੱਟਣ ਨਹੀਂ ਡਾਟ। ਫਿਰ ਫੈਲ ਦੇ ਭਰਾ ਦੇ ਇੱਕ ਟੁੰਡ ਦੀ ਅੱਖ ਮੱਲੀ ਤੇ ਕਿ ਲੰਮਾ ਬਤਾਉਂ ਲਾ ਕੇ ਆਇਆ। ਇਹਦਾ ਭਰਾ ਇੱਕ ਟੁੰਡਾ ਸੀ, ਉਹ ਟੁੰਡਾ ਸੀਗਾ, ਉਹ ਭਾਈ ਟੁੰਡ ਤੇ ਬਿੱਗ ਫੜ ਕੇ ਬੰਨ ਕੇ ਨਾ ਉਹਦੇ ਨਾਲ ਜੁੱਤੀ ਪਾਲਿਸ਼ ਕਰਨੀ। ਟੁੰਡ ਨੂੰ ਫੇਕ ਫੜ ਕੇ। ਭਾਈ ਫੈਸਲ ਦੇ ਭਰਾ ਦੋਵੇਂ ਟੁੰਡੇ ਸੀਗੇ, ਉਹਨੇ ਅੱਖਾਂ ਐਡੇ ਖੁੱਲੀਆਂ ਕੀਤੀਆਂ, ਕਹਿੰਦਾ ਜਦੋਂ 100 ਉੱਠਦਾ ਫਿਰ ਟੁੰਡ ਮਾਰਦਾ। ਯਾਰ ਇਹਦੇ ਕਾਲੂ ਦੇ ਭਰਾ ਦਾ ਇੱਕ ਟੁੰਡ ਸੀ ਤੇ ਇੱਕ ਹੱਥ ਸੀ ਤੇ ਪਕਵਾਈ ਵਾਲਾ ਸੀ। ਇੱਕ ਹੱਥ ਨਾਲ ਖਮਖੀਰ ਫੜ ਕੇ ਹਾਂਡੀ ਲੱਗਾ ਤੇ ਇੱਕ ਨਾਲ ਮਸਾਲਾ ਕੁੱਟਣ ਲਿਆ। ਉਹ ਪਰਲੇ ਨੂੰ ਮਸਾਲਾ ਇਹ ਤੋਂ ਬਾਅਦ ਭਾਈ ਫੈਸਲ ਦਾ ਇੱਕ ਭਰਾ ਟੁੰਡਾ ਸੀ ਤੇ ਉਹਨੂੰ ਮਹੱਲੇਦਾਰ ਕਹਿੰਦੇ ਦੱਸਿਆ ਨਹੀਂ, ਆਪਣੀ ਮੋਹਰ ਬਣਵਾ ਲਈ ਭਰਾ ਨੇ। ਯਾਰ ਇਹਦੇ ਭਰਾ ਦੇ ਦੋਵੇਂ ਟੁੰਡ ਸੀ ਤੇ ਮੈਚ ਵੇਖਣ ਚੱਲ ਗਿਆ ਤੇ ਤਾੜੀਆਂ ਮਾਰਨ ਦਿਲ ਕੀਤਾ ਤੇ ਦੋਵੇਂ ਗਲਾਸ ਫਸਾ ਕੇ ਨਾ ਤੇ ਸਿਲਵਰ ਦੇ ਤੇ ਟੌਂਗ 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 ਚਿੜੀ ਉਡੀ ਕਾ ਉਡਾ ਜਿਹਦੇ ਭਰਾ ਨੇ ਨਿਕਲ ਕੇ ਟੁੰਡ ਰੱਖਿਆ, ਉਹਨੇ ਕਿਹਾ ਚਿੜੀ ਉਡੀ ਤੇ ਉਹਨੇ ਹੱਥ ਚੁੱਕ ਲਿਆ, ਕਹਿੰਦਾ ਤੁਹਾਨੂੰ ਚਿੜੀ ਕੀ, ਤੂੰ ਜਹਾਜ਼ ਡਾਉਣ ਡਿਆ। ਇਹਦਾ ਭਰਾ ਦਾ ਵੀ ਟੁੰਡ ਸੀਗਾ, ਕਹਿੰਦਾ ਤੂੰ ਮੇਰੇ ਨਾਲ ਆਣਾ। ਉਹ ਤਿੰਨੇ ਹੀ ਆ ਗਏ। ਯਾਰ ਇਹਦਾ ਭਰਾ ਜਰਾਬਾਂ ਲੈਣ ਗਿਆ ਤੇ ਉਹਨੂੰ ਕਹਿੰਦਾ ਯਾਰ ਤਿੰਨਾਂ ਵਾਲਾ ਫੇਰ ਤੇ ਇੱਕ ਹੱਥ ਤੇ ਵੀ ਬਣ। ਯਾਰ ਤੇ ਭਰਾ ਦਾ ਉਸਤਾਦ ਜੀ ਇੱਕ ਟੁੰਡ ਸੀ, ਇੱਕ ਭਰਾ ਦਾ ਟੁੰਡ ਸੀ, ਉਹਨੇ ਕਿਹਾ ਚਾਵਾਂ ਨੂੰ 10 ਚਾਵਾਂ ਭੇਜ ਦੇ, ਕਹਿੰਦਾ 10 ਚਾਵਾਂ ਭੇਜ ਦੇ, ਉਹਨੇ 5 ਚਾਵਾਂ ਭੇਜਦੇ, ਗਾਟਰ ਕੇਕ ਭੇਜਤਾ। ਤੇ ਪੰਜਾਂ ਵਿੱਚ ਇੱਕ ਲੱਸੀ ਦਾ ਗਲਾਸ। ਸਤਾਜੀ ਦਾ ਇੱਕ ਭਰਾ ਟੁੰਡਾ ਵਾ, ਦੋਵੇਂ ਟੁੰਡਾ ਤੇ ਸਾਰੀ ਜ਼ਿੰਦਗੀ ਪ੍ਰਾਪਰਟੀ ਉਹਦੇ ਨਾਂ ਹੀ ਰਹੀ, ਕਿਸੇ ਦੇ ਨਾਂ ਹੀ ਨਹੀਂ ਕਰ ਸਕਿਆ। ਉਹ ਯਾਰ ਇਹਦੇ ਭਰਾ ਦੇ ਦੋਵੇਂ ਹੀ ਟੁੰਡ ਸੀ ਤੇ ਮੱਥਾ ਵੀ ਪਾਟਾ, ਪਿੱਛੋਂ ਸਿਰ ਵੀ ਪਾਟਾ। ਬੱਸ ਚ ਖਲੋ ਕੇ ਸਫ਼ਰ ਕਰਨ ਗਿਆ, ਉਹ ਫੜਾ ਹੀ ਨਹੀਂ ਗਿਆ। ਇਹਦੇ ਭਰਾ ਦਾ ਵੀ ਟੁੰਡ ਸੀ, ਉਹਦੇ ਮੱਥੇ ਤੇ ਰੋਬੜਾ ਪਿਆ। ਉਹਨੇ ਗੁੱਸੇ 'ਚ ਗਿਆ ਛੇਤੀ ਯਾਰ, ਤੇ ਉਹਦੇ ਰੋਬੜਾ ਪੈ ਗਿਆ। ਬਾਸ ਦਾ ਇੱਕ ਭਰਾ ਦੀਆਂ ਦੋਵੇਂ ਬਾਹਾਂ ਹੈ ਨਹੀਂ ਟੁੰਡੀ ਆ, ਉਹਦੇ ਕਰਕੇ ਟੂਟੀਆਂ ਤੇ ਨਾਲੇ ਲਪੇਟੇ ਉਹ ਦੰਦਾ ਲੈਣ ਆਇਆ ਖੋਲ। ਯਾਰ ਇਹ ਨੋਟੀ ਦਾ ਭਰਾ ਇੱਕ ਟੁੰਡਾ ਵਾ, ਇਹ ਤੇ ਪਾਲਕ ਬਣ ਕੇ ਘਰ ਚੌਂਕਦੇ ਰਹੇ। ਯਾਰ ਭਾਈ ਬਣ ਗਏ। ਭਾਈ ਫੈਸਲ ਦਾ ਭਰਾ ਜੀ ਨੇ ਦੋਵੇਂ ਟੁੰਡ ਪਾਰਕ 'ਚ ਕੁੜੀ ਨੂੰ ਕਹਿਣ ਡਿਆ, ਸਾਰੀ ਜ਼ਿੰਦਗੀ ਮੇਰਾ ਟੁੰਡ ਤੋਂ ਨਹੀਂ ਛੋੜੋਗੇ। ਲੈ ਫਿਰ ਉਹਨੂੰ ਟੁੰਡ ਕੀ ਛੱਡਣਾ, ਹੱਥ ਕਹੀਦਾ ਹੁੰਦਾ ਵਾ। ਮਿੱਠੇ ਦਾ ਭਰਾ ਸਾਹਮਣੇ ਬਾ ਗਾਲਾਂ ਗਾ ਰਿਹਾ, ਤੇਰੇ ਹੱਥ ਮੇ ਮੇਰਾ ਟੁੰਡ। ਆਪਣੇ ਵਿਊਮ ਗਈ ਜਾਂਦੇ, ਆਪਣੇ ਦੋਵੇਂ ਹੱਥ ਮੇਰੇ ਟੁੰਡਾਂ 'ਚ ਫਸਾ। ਇੱਕ ਬੰਦੇ ਨੂੰ ਮਨਾਉਣ ਦਾ ਕਹਿੰਦਾ ਮੇਰੇ ਪੰਜੇ ਟੁੰਡ ਵੇਖ। ਮਿੱਠੇ ਦਾ ਭਰਾ ਭਾਜੀ, ਭਾਈ ਤੁਸੀਂ- ਟੁੰਡ ਤੇ ਮਿੱਠੇ ਦਾ ਭਰਾ ਟੁੰਡ ਤੇ ਗੇਤਾ ਬਣ ਕੇ ਏਦਾਂ ਖੇਲਣ ਦੇ, ਉਹ ਵਾਪਸੀ ਮੂੰਹ ਤੇ ਵੱਜਣ ਦੇ। ਭਾਈ ਫੈਸਲ ਦਾ ਕਲੀਅਰ ਕਰਨਾ ਤੁਸੀਂ, ਉਹ ਜਿਹੜਾ ਸਾਡੇ ਉਹ ਦੋਸਤੇ ਹੈਗੇ ਨੇ, ਇਹ ਉਹਨਾਂ ਦੇ ਅਸੀਂ ਕਰਨੇ ਆ, ਕਈ ਹੁੰਦੀ ਹੈ। ਨਹੀਂ ਨਹੀਂ ਯਾਰ ਅਸੀਂ ਕਿਸੇ ਨਾਲ ਨਹੀਂ ਯਾਰ, ਹਵਾਈ ਜੁੱਤਾਂ ਨੇ ਐਵੇਂ ਸ਼ੁਗਰ ਕਰ ਭਾਈ ਫੈਸਲ ਦਾ ਭਰਾ ਟੁੰਡਾ ਸੀ, ਦੋਵੇਂ ਟੁੰਡ ਸੀਗੇ। ਉਹ ਜਾ ਕਹਿੰਦਾ ਭਾਈ ਪਾਈਏ ਸ਼ਕਰ ਕਿੰਨੇ ਕਰਦੇ, ਕਹਿੰਦਾ ਮੁੱਕ ਗਈ, ਇੱਥੇ ਨਿੰਬੂ ਪਾ ਦਵਾਂ। ਯਾਰ ਇਹ ਤਾਂ ਦੋਵੇਂ ਟੁੰਡ ਵਾਲਾ ਭਰਾ ਸੀ, ਦੋਨੇ ਟੁੰਡ ਸੀ। ਉਹਨੂੰ ਕਹਿੰਦਾ ਯਾਰ ਤੂੰ ਇਹ ਰੇਸਾ ਦਾ ਹੀ ਜਾਂਦੇ ਮੂੰਹ ਨਾਲ ਬੁਰਨ ਬੁਰਨ ਕਰੇ ਨਹੀਂ ਤੇ ਯਾਰ ਬੜਾ ਕੋਲਾ ਰੱਖ ਕੇ ਕਹਿੰਦਾ ਮੈਂ ਗੋਲਾ ਖਾਂਦੇ ਆ। ਯਾਰ ਇਹਦੇ ਦੋਵੇਂ ਭਰਾ ਟੁੰਡੇ ਸੀਗੇ
ਤੇ ਦੁੱਧ ਲੈ ਲਿਆ ਤੇ ਬਾਲਟੀਆਂ ਚੁੱਕੀਆਂ ਨਹੀਂ ਗਈਆਂ, ਸਾਰੀ ਦਿਹਾੜੀ ਉੱਤੇ ਪਿਆ ਰਿਹਾ ਬੁੱਸ ਗਏ। ਯਾਰ ਇਹਦੇ ਭਰਾ ਟੁੰਡਾ ਸੀਗਾ, ਤਾਸ਼ ਖੇਲ ਕੇ ਏਦਾਂ ਉੱਠ ਕੇ ਘਰ ਨੂੰ ਚੱਲਿਆ ਤੇ ਇੱਕ ਬੰਦਾ ਕਹਿੰਦਾ ਯਾਰ ਇੱਥੋਂ ਲੱਗਦਾ ਬਿੱਲੀ ਫਿਰ ਕੇ ਗਈ। ਜਿਹੜਾ ਟੁੰਡਾ ਭਰਾ ਸੀ ਨਾ ਉਹ ਸ਼ਾਇਰ ਵੀ ਸੀਗਾ, ਉਹ ਫੁੱਲ ਠੋਡੀ ਥੱਲੇ ਕਰਕੇ ਟੁੰਡ ਤੇ ਰੱਖੀ ਉਹਨੇ। ਸੋਚਦੇ ਆ ਟੁੰਡ ਨੂੰ ਰੱਸੀਆਂ ਬੰਨ ਕੇ ਭਾਈ ਉਹ ਕਰਦੇ ਸੀ ਮੱਖਣ ਏਦਾਂ। ਗੋਲ ਗੱਪੇ ਜਿਹੜੇ ਵਾਰੀ ਸਾਰੇ ਗੋਲ ਗੱਪੇ ਚੋਰੇ ਕਰੀ ਜਾਂਦੇ ਆ। ਇਹਦਾ ਭਰਾ ਟੁੰਡਾ ਸੀ ਨਾ, ਉਹਨੇ ਉਸਤਾਦ ਜੀ ਤਸਵੀਰ ਭੇਜਣੀ ਸੀ ਮਹਿਬੂਬਾ ਨੂੰ ਤੇ ਇੰਜ ਕਰਕੇ ਭੇਜੀ, ਦੂਰੋਂ ਇੰਜ ਲੱਗੇ ਸਿਗਾਰ ਪੜਿਆ ਹੋਇਆ। ਇਹਨਾਂ ਜਿਹੜਾ ਭਰਾ ਟੁੰਡਾ ਸੀ ਇੰਜ ਕਰਕੇ ਬੈਠਾ, ਇੱਕ ਬੰਦੇ ਨੇ ਆ ਕੇ ਕਿਤੇ ਟੁੰਡ ਇੰਜ ਕੀਤਾ, ਉਹ ਖੜਾ ਹੋ ਗਿਆ ਕਹਿੰਦਾ ਉਹ ਹੈਂਡ ਬ੍ਰੇਕ ਖਿੱਚੀ ਗਈ। ਇਹਦਾ ਭਰਾ ਟੁੰਡਾ ਤੇ ਤੰਦੂਰ 'ਚ ਕਪੜਾ ਦੇਣ ਲੱਗਾ, ਬਾਹਰ ਹੀ ਅੰਦਰ ਚਲੇ ਗਈ। ਇਹਦਾ ਵੀ ਭਰਾ ਇੱਕ ਟੁੰਡਾ ਸੀ, ਉਹ ਭਾਈ ਤੰਦੂਰ ਤੇ ਲੱਗ ਗਿਆ ਤੇ ਨਾਨ ਝਮੋਰੇ ਕਰੀ ਜਾਂਦੇ ਆ ਲਾ ਕੇ। ਯਾਰ ਇਹਦਾ ਭਰਾ ਟੁੰਡਾ ਭਰਾ ਆਉਂਦੇ ਤੇ ਕੁੜੀਆਂ ਉੱਤੇ ਗਾਉਣੀਆਂ ਟੁੰਡਾ ਲਹਿਰ ਚਹੋਰ ਦਾ। ਟੁੰਡਾ ਕੋਲ ਇਹਦਾ ਭਰਾ ਤੇ ਟੁੰਡ ਤੇ ਰੋਟੀ ਲਾ ਕੇ ਜੀ ਤੰਦੂਰ ਚਲਾਉਂਦਾ ਸੀ। ਇਹਦਾ ਭਰਾ ਟੁੰਡਾ ਦੀ ਬੜਕ ਮਾਰ ਲੱਗਾ ਤੇ ਦੰਦ ਫਿਰ ਗਏ। ਖੂਨੋ ਖੂਨ ਹੋਇਆ ਟੁੰਡਾ। ਸੁਬਾਹ ਉੱਠਦੇ ਹੀ ਟੁੰਡੇ ਭਰਾ ਨੇ ਰੌਲਾ ਪਾਤਾ, ਮੇਰੀ ਬਾਂਹ ਦਾ ਖੋਖਲਾ ਕਿੱਥੇ ਆ? ਆਹ ਗੋਗਲ ਚੜਾਈ ਸੀ। ਇੱਕ ਭਰਾ ਟੁੰਡਾ ਸੀ ਤੇ ਇੰਜ ਹੀ ਫਿਰੀ ਜਾ ਰਿਹਾ ਸਾਰੀ ਦਿਹਾੜੀ। ਮੈਂ ਕਿਹਾ ਇੰਜ ਨਹੀਂ ਕਰਦਾ, ਕਹਿੰਦਾ ਘੜੀ ਡਿੱਗ ਪਿਆ। ਇਹਦਾ ਭਰਾ ਟੁੰਡਾ ਦੀ ਬੋਕਰ ਬਣ ਕੇ ਜਾਲੇ ਲਾਉਂਦੇ ਆ ਸਭ। ਯਾਰ ਇਹਦਾ ਭਰਾ ਟੁੰਡਾ ਤੇ ਇੰਨੀ ਬਾਂਹ ਪੜਵਾਈ ਹੋਈ ਤੂੰ। ਮੈਂ ਕਿਹਾ ਕੀ ਕੀਤਾ? ਕਹਿੰਦਾ ਇੱਕ ਕੁੜੀ ਨੂੰ ਪਿਆਰ ਕੀਤਾ, ਉਹਦਾ ਕੈਚਰ ਫਿਰ ਗਿਆ। ਇਹ ਤੇ ਹੱਥ ਦੇ ਨਾਲ ਵੀ ਫਿਰ ਸਕਦਾ, ਦੋ ਵੀ ਇੱਥੇ ਫਿਰਨਾ ਨਾ ਗਿਆ। ਅੱਜ ਹੱਥ ਸਖਤ ਨਾ ਟੁੰਡਾ ਨਾ ਹੁੰਦਾ। ਯਾਰ ਸਕੂਲੇ ਟੀਚਰ ਲਾ ਕੇ ਦਾ ਭਰਾ ਟੁੰਡਾ ਬੱਚਿਆਂ ਨੂੰ ਖੜਾ ਕਰਕੇ ਕਹਿਣਾ ਹੱਥ ਅੱਗੇ ਕਰੋ ਤੇ ਟੁੰਡ ਮਾਰ ਲਿਆ। ਉਹ ਵਿਚਾਰੇ ਸਿੱਧਾ ਸੱਟਾ ਖਾਣ ਦੇ ਦੱਸ। ਹਾਂਜੀ ਇਹਦਾ ਭਰਾ ਦੀ ਦੋਵੇਂ ਬਾਹਾਂ ਐ ਨਹੀਂ ਤੇ ਕਲਾਬਾਜ਼ੀ ਮਾਰੇ, ਇੱਕ ਸਾਈਡ ਤੇ ਪੈਰ ਚੱਪਣ, ਇੱਕ ਪਾਸੇ ਟੋਇਆ ਹੋਏ। ਇਹਦਾ ਭਰਾ ਇੱਕ ਟੁੰਡਾ ਦੀ ਕਲੱਬ ਸਟਿਕ ਖੋਲੀ ਤੇ ਏਦਾਂ ਖੇਲਣ ਦਿਆ ਸਨੋਕਰ। ਮਾਸਟਰ ਸੀਗਾ ਤੇ ਟੁੰਡਾ ਵੀ ਸੀ। ਬੱਚਿਆਂ ਨੂੰ ਸਵੇਰ ਸਵੇਰ ਕਹਿੰਦਾ ਹੱਥ ਕੱਢੋ, ਉਹ ਕਹਿੰਦੇ ਜੀ ਉਸਤਾਦ ਜੀ ਅਸੀਂ ਇਹੀ ਗੱਲ ਤੁਹਾਨੂੰ ਕਹਿ ਦਿੱਤੀ। ਅੱਛਾ ਟੁੰਡਾ ਸੀ ਤੇ ਮਿਲਟਰੀ ਕਰਨ ਚਲਾ ਗਿਆ ਤੇ ਹੁਣ ਨਾ ਡੰਬਰ ਫੜਿਆ ਜਾ ਰਿਹਾ ਨਾ ਕੋਈ ਚੀਜ਼, ਤੇ ਸਾਹਮਣੇ ਡੰਬਰ ਆ ਕੇ ਨਾ ਤੇ ਕਰ ਰਿਹਾ। ਇੱਥੇ ਅਰਜਾ ਬੜੀ ਜਾ ਰਹੀ ਹੈ। ਹਾਂ ਉਸ ਤੋਂ ਬਾਅਦ ਸਾਈਡ ਤੇ ਜਾ ਕੇ ਉਹ ਵੱਡੀ ਜਿਹੜੇ ਨੇ ਉਹਨਾਂ ਨੂੰ ਫੜ ਕਰਿਆ। ਇੱਥੇ ਮਸਲ ਬਣੇ। ਯਾਰ ਜਿਹੜਾ ਦਾ ਇੱਕ ਭਰਾ ਟੁੰਡਾ ਵਾ ਨਾ, ਮੈਂ ਜਾ ਕੇ ਦੇਖਿਆ ਨੇ ਛੋਟੇ ਛੋਟੇ ਬੱਚੇ ਉਹਨਾਂ ਦੇ ਬਗਲਾਂ ਜਿਹੜੇ ਖੁੱਲੀਆਂ ਟੋਏ ਬਣੇ। ਮੈਂ ਕਿਹਾ ਆ ਕੇ ਵੇਖਣਾ ਜੋ ਤਾਂ ਨੂੰ ਸਾਨੂੰ ਸੁੱਟਦੇ ਆ ਨਾ, ਇੱਕ ਪਾਸੇ ਹੱਥ ਹੁੰਦਾ ਕਿ ਫਿਰ ਟੁੰਡ ਦੇ ਦਿੰਦੇ ਆ। ਟੋਇਆ ਯਾਰ ਮੂੰਹ ਨੇ ਸਾਰੀ weight lifting ਕੀਤੀ ਤੇ ਐਂਡ ਤੇ ਮੁਕਾਬਲਾ ਵੀ ਜਿੱਤਿਆ ਵਾ। ਮੂੰਹ ਨੇ ਪੋਜ਼ਿੰਗ ਕਰਕੇ ਦਾਣ। ਯਾਰ ਇਹਦਾ ਟੁੰਡਾ ਭਰਾ ਇੰਜ ਕਰਦਾ ਨਾ ਕਿ ਦਇਆ ਖਰਚ ਕਰਦਾ ਅੰਦਰ ਵੜਨਾ, ਤੇ ਅੰਮੀ ਕਹਿੰਦੀ ਲੈ ਜਾਓ ਸਾਰੀ ਛੱਲੀ ਖਾਲੀ ਅੰਦਰ ਆ ਗਈਆਂ। ਇਹਦਾ ਭਰਾ ਇੱਕ ਟੁੰਡਾ ਵਾ, ਕੋਈ ਨੁਕਸਾਨ ਹੁੰਦਾ ਤੇ ਬੜੇ ਲੱਗ ਚਮਕਾਵਾ ਕਹਿੰਦਾ ਉਹ ਸ਼ਿਟ। ਧੀਆਂ ਨਹੀਂ ਇੱਧਰ। ਇਹਦੇ ਭਰਾ ਦੀਆਂ ਦੋਵੇਂ ਬਾਹਾਂ ਹੈ ਨਹੀਂ ਤੇ ਫੇਰ ਵੀ ਉਹਨੇ ਜੇਬ ਨਾਲ ਪੈਨ ਲਾਇਆ। ਸਬਜ਼ੀ ਦੀ ਦੁਕਾਨ ਤੇ ਖੜਾ ਕੇ ਖੀਰਿਆਂ ਦਾ ਟੋਕਰਾ ਪਿਆ ਸੀ, ਦੁਕਾਨਦਾਰ ਨੂੰ ਸਮਝ ਲੱਗੀ ਤੇ ਟੁੰਡ ਸੀ ਤੇ ਕਹਿੰਦਾ ਓਏ ਰੱਖ ਤੇ ਖੀਰ। ਵਾਹ ਮੂਲੀਆਂ ਕਟਾਉਣ ਦੇ ਅੱਜ ਫੜ ਕੇ ਤੇ ਨਾਲ ਟੁੰਡ ਵੀ ਕਟਾ ਲਿਆ ਥੋੜਾ ਥੋੜਾ। ਟੁੰਡ ਦੀ ਗੋਲ ਚਿਪਸ ਬਣੀ। ਖੀਰੇ ਦੀ ਉਤਰੀ ਚਿੱਪਰ ਲਾ ਕੇ ਟੁੰਡ ਦੇ ਉੱਤੇ ਇੰਜ ਕਰਦੇ। ਯਾਰ ਇੰਜ ਕਰਕੇ ਟੁੰਡ ਰੱਖ ਕੇ ਕੀੜਾ ਲਾਉਂਦੇ। ਹਾਂ ਇਹਦਾ ਹੁੰਦਾ ਵਾ ਨਹੀਂ ਇੱਕ ਭਰਾ ਟੁੰਡਾ ਸੀ, ਬਾਸੀ ਲੈਣ ਦਾ ਬਾਸੀ ਲੀਕ ਹੁੰਦੀ। ਧੀਆਂ ਨਹੀਂ ਅੱਗੇ। ਇਹਦਾ ਭਰਾ ਇੱਕ ਟੁੰਡਾ ਵਾ। ਘਰ ਇਹਨਾਂ ਨੇ ਨਿਚ ਮਾਰਨੀ, ਇੱਕ ਸਾਈਡ ਤੇ ਗੱਤਾ ਲਵਾਇਆ, ਇੱਕ ਸਾਈਡ ਤੇ ਹੱਥ ਰੱਖਦਾ। ਟੁੰਡ ਤੇ ਨਾ ਕਿੱਥੇ ਕਾਨਾ ਬੰਨਿਆ ਇੰਨਾ ਕੱਕੇ, ਕਿੱਥੇ ਕਾਨਾ ਬੰਨਿਆ ਤੇ ਐਂ ਕਰਕੇ ਤਸਵੀਰ ਖਿਚਾ ਰਹੇ। ਏਦਾਂ ਦਾ ਜੀ ਆ ਟਾਈਮ ਇਹਦਾ ਮਤਲਬ ਆਈ ਲਵ ਯੂ। ਨਹੀਂ ਆਈ ਲਵ ਯੂ ਨਹੀਂ, ਇਹਦਾ ਮਤਲਬ ਐ ਆਈ ਲਵ ਯੂ। ਓਏ ਇਹ ਨਹੀਂ ਹੁੰਦਾ। ਆਈ ਲਵ ਯੂ ਨੇ ਹਾਈ ਹਿੱਟ। ਆਹ ਇੱਧਰ ਵਾਲਾ ਹੱਥ ਨਾਲ ਕਿਆ ਕਰ। ਖੱਬੂ ਆਈ ਲਵ ਯੂ ਯਾਰ। ਅੱਜ ਭਾਈ ਮਿੱਠੇ ਨੂੰ ਇੰਨਾ ਘੱਟ ਸੁਣਦਾ ਵਾ। ਇੱਕ ਬੰਦਾ ਇਹਨੂੰ ਕਹਿੰਦਾ ਯਾਰ ਚਾਹ ਪੀ ਜਲੀਏ, ਕਹਿੰਦਾ ਨਹੀਂ ਯਾਰ ਪਹਿਲੇ ਆਪਾਂ ਚਾਹ ਪੀਵਾਂਗੇ। ਯਾਰ ਇਹ ਬਗੈਰ ਯਾਰ ਜਿਹਨਾਂ ਦਾ
ਓਏ ਉਹਦੇ ਪੀਂਦੇ ਹੀ ਰਹੀ ਤਾਂ ਮੈਂ ਤੇ ਕਹਿੰਦਾ ਚਾਹ ਪੀਣ ਚੱਲਦੇ। ਇੰਨਾ ਘੱਟ ਸੁਣਦਾ ਸੀ, ਇੱਕ ਦੋਸਤ ਨੇ ਕਿਹਾ ਪਾਣੀ ਪਿਆਵਾ, ਕਹਿੰਦਾ ਯਾਰ ਛੱਡ ਦੇ ਸਾਰੀਆਂ ਗੱਲਾਂ, ਤੂੰ ਪਹਿਲੋਂ ਪਾਣੀ ਪਿਆ। ਜਿਹੜਾ ਦਾ ਇਹਨਾਂ ਦਾ ਭਰਾ ਨਾ ਟੁੰਡਾ, ਉਹ ਭਾਇਆ ਵਾ ਕਿਤੇ ਟੈਂਕੀ ਖਾਲੀ ਨਾ ਕਰਨੀ। ਜਿਹੜਾ ਦਾ ਭਰਾ ਨਹੀਂ ਟੁੰਡਾ, ਇੰਜ ਕਰਕੇ ਦੁਲਹਨ ਦਾ ਘੁੰਡ ਚੁੱਕਣ ਲੱਗਾ ਤੇ ਦੁਲਹਨ ਨੇ ਜੋ ਘੁੰਡ ਚੁੱਕ ਲਿਆ ਤਾਂ ਕਹਿੰਦੀ ਮੈਂ ਸਮਝੀ ਸ਼ਵਾਰਮਾ ਲੈ ਕੇ ਆਈ। ਭਾਈ ਮਿੱਠੇ ਨੂੰ ਇੰਨਾ ਘੱਟ ਸੁਣਦਾ ਵਾ, ਘਰ ਬੜਿਆ ਵੱਡਾ ਭਰਾ ਕਹਿੰਦਾ ਸ਼ਹਿਰੋਂ ਆਇਆ, ਕਹਿੰਦਾ ਪਾਗਲ ਆ ਮੈਂ ਉਹ ਤੋਂ, ਮੈਂ ਸ਼ਹਿਰੋਂ ਆਉਣ ਡਿਆ। ਯਾਰ ਇਹਨੂੰ ਇੰਨਾ ਘੱਟ ਸੁਣਦਾ ਵਾ, ਇੱਕ ਬੰਦਾ ਕਹਿੰਦਾ ਜਾ ਯਾਰ ਕੱਪੜੇ ਬਦਲ ਲੈ ਫਿਰ ਚੱਲੀਏ, ਉਹ ਕਹਿੰਦਾ ਨਹੀਂ ਨਹੀਂ ਭਾਈ ਮੈਂ ਕੱਪੜੇ ਬਗੈਰ ਨਹੀਂ ਜਾਣਾ, ਬਦਲ ਕੇ ਜਾਣਾ। ਯਾਰ ਜਿਹੜਾ ਉਹਦਾ ਭਰਾ ਨਹੀਂ ਟੁੰਡਾ, ਉਹ ਮੰਜੇ ਸੁੱਤਾ ਪਿਆ ਇੰਜ ਕਰਕੇ ਵਿਚਾਰਾ, ਟੁੰਡਾ ਇੰਜ ਟੁੰਡ ਸੀ ਤੇ ਵਾਲਦਾ ਨਾਲ ਬੱਕਰੀ ਬੰਨ ਗਿਆ ਇੰਜ ਕਰਕੇ। ਯਾਰ ਭਾਈ ਮਿੱਠੇ ਨੂੰ ਇੰਨਾ ਘੱਟ ਸੁਣਦਾ ਵਾ, ਘਰ ਲੱਗਿਆ ਤੇ ਪਤਾ ਲੱਗਾ ਫੁੱਫੋ ਵੀ ਆਈ ਆ, ਤੇ 5 ਮਿੰਟ ਬਾਅਦ ਕਹਿੰਦਾ ਫੁੱਫੋ ਨੂੰ ਵੀ ਬੁਲਾ ਲੈਣਾ ਸੀ। ਨਹੀਂ ਨਜ਼ਰ ਤੇ ਫੁੱਫੂ ਨਜ਼ਰ ਤੇ ਆਉਣ ਡਈ ਆ। ਨਜ਼ਰ ਤੇ ਆ ਗਈ, ਜਦੋਂ ਆ ਗਈ ਤੇ ਨਜ਼ਰ ਇਹ ਹੁਣ ਯਾਰ ਹੁਣ ਤਾਂ ਕੁਰਸੀ ਤੇ ਬਹਿ ਗਿਆ ਵਾ, ਉਹਨੇ ਕਿਹਾ ਵਾਲ ਕੱਟਣੇ ਆ, ਉਹ ਕਹਿੰਦਾ ਨਹੀਂ ਯਾਰ ਵਾਲ ਕੱਟਦੇ। ਮੇਰੇ ਭਰਾ ਟੁੰਡੇ ਨੇ ਕੀ ਕੀਤਾ ਦੱਸ। ਸਤਾਜੀ ਭਾਈ ਮਿੱਠੇ ਨੂੰ ਇੰਨਾ ਘੱਟ ਸੁਣਦਾ ਵਾ, ਸਬਜ਼ੀ ਵਾਲੇ ਨੇ ਕਿਹਾ ਕਿਲੋ ਕਰ ਦਵਾਂ, ਕਹਿੰਦਾ ਇੰਨਾ ਕਿੰਨੇ ਖਾਣਾ ਵਾ ਤੂੰ ਕਿਲੋ ਕਾ। ਯਾਰ ਇਹ ਕੀ ਹੈ? ਓਏ ਹੋਏ ਵਾਹ ਵਾਹ ਵਾਹ। ਟੁੰਡੇ ਭਰਾ ਨੂੰ ਹੱਥ ਕੜੀ ਲੱਗੀ, ਬਰਸੋਣਾ ਬਾਹਰ ਕੱਢ ਕੇ ਐ ਉਹ ਕਰਕੇ ਫੇਰ ਪਿਆ। ਤੂੰ ਨਸਾਈ ਦਿੰਦਾ ਯਾਰ। ਐਵੇਂ ਕਿ ਲੱਗੀ ਹੋਈ ਆ। ਉਹ ਸਾਰੇ ਆਏ, ਉਹਨਾਂ ਨੇ ਇਹਨੂੰ ਹੱਥ ਕੜੀ ਕਿੱਦਾਂ ਲਾਉਣੀ, ਉਹਨਾਂ ਨੇ ਪੂਰੀ ਹੱਥ ਕੜੀ ਇੱਥੇ ਲਗਾ ਕੇ ਇੱਥੋਂ ਐ ਕਰਕੇ ਇੱਧਰ ਸੁੱਟਣੀ। ਉਹ ਤਾਂ ਪੜਿਆ ਇੱਥੇ ਉਹਨਾਂ ਨੇ ਕੁੱਟ ਕੇ ਰੱਸੀ ਬੰਨ੍ਹ। ਵਿਆਹ ਤੇ ਗਏ ਮਹਿੰਦੀ ਤੇ, ਲੋਕੀ ਸਾਰੇ ਕਾਪੀਆਂ ਨਾਲ ਟਾਉਂਦੇ ਤੇ ਭਰਾ ਟੁੰਡੇ ਨੇ 1 ਮਿੰਟ 'ਚ ਹੀ ਕਾਪੀ ਖਤਮ ਕਰ ਲਈ। ਲੋਕੀ ਐਂ ਕਹਿੰਦੇ ਐਂ ਕੀਤਾ ਸਾਰੀ ਗਈ। ਮਿੱਠਾ ਉੱਚੀ ਸੁਣਦਾ ਸੀ ਕਿ ਬੰਦਾ ਰਾਤ ਨੂੰ ਕਹਿੰਦਾ ਮਿੱਠੇ ਕੰਮ ਤੋਂ ਆਇਆ, ਉਹ ਕਹਿੰਦਾ ਯਾਰ ਜਾਣਾ ਕਿਤੇ ਸੀ, ਕੰਮ ਤੋਂ ਆਇਆ। ਲੈ ਭਾਈ ਮਿੱਠਾ ਨੂੰ ਘੱਟ ਇੰਨਾ ਸੁਣਦਾ ਸੀ, ਘਰ ਗਿਆ ਤੇ ਘਰ ਦੀ ਕਹਿੰਦੀ ਰੋਟੀ ਦਵਾ, ਓਏ ਖੱਪ ਕੇ ਅੱਗੇ ਤੂੰ ਪਹਿਲੇ ਸਾਰੇ ਕੰਮ ਛੱਡ ਕੇ ਰੋਟੀ ਦੇ ਦੇ। ਨਹੀਂ ਕਹਿੰਦੀ ਰੋਟੀ ਦਵਾ, ਕਹਿੰਦਾ ਇਹ ਬਾਹਰ ਪੁੱਛੀ ਪਹਿਲੇ ਰੋਟੀ ਦੇ। ਮਿੱਠਾ ਇੱਕ ਬੰਦੇ ਨਾਲ ਸੁਣਿਆ ਜਾਂਦਾ, ਇੱਕ ਬੰਦਾ ਕਹਿੰਦਾ ਇਹ ਤੇਰਾ ਵੱਡਾ ਭਰਾ ਵਾ, ਉਹ ਕਹਿੰਦਾ ਯਾਰ ਤੂੰ ਹਰ ਟਾਈਮ ਇਹੀ ਚਵਲਾ ਮਾਰਦਾ ਰਿਹਾ ਕਰ, ਮੇਰਾ ਵੱਡਾ ਭਰਾ ਵਾ। ਤੈਨੂੰ ਕਿੰਨੀ ਵਾਰ ਕਹਿੰਦਾ ਸਾਹਮਣੇ ਨਾ ਗੱਲ ਕਰਿਆ ਕਰ ਯਾਰ, ਮੇਰਾ ਵੱਡਾ ਭਰਾ। ਬਹੁਤ ਅੱਛੀਆਂ ਗੱਲਾਂ ਡਿਲੀਵਰ ਹੋ ਰਹੀਆਂ ਉਧਰੋਂ ਯਾਰ। ਕੀ ਗੱਲ ਹੋਈ? ਗੱਲਾਂ ਅੱਛੀਆਂ। ਇਹਨਾਂ ਦਾ ਟੁੰਡਾ ਭਰਾ ਘਰੋਂ ਇੰਜ ਕਰਕੇ ਬਾਹਰ ਕਰਕੇ ਨਿਕਲਣ ਦਾ ਤੇ ਮਹੱਲੇਦਾਰ ਕਹਿੰਦੇ ਹਾਥੀ ਰੱਖ ਲਿਆ ਭਾਜੀ, ਬਾਹਰ ਥੋੜਾ ਆਉਂਦੇ। ਲੈ ਚਲੋ ਯਾਰ, ਲਓ ਜੀ ਬਾਬਾ ਜੀ। ਮੌਲਵੀ ਸਾਹਿਬ ਪੁੱਛਦੇ ਮਿੱਠੇ ਨੂੰ ਕਬੂਲ ਆ, ਤੇ ਉਹਨੂੰ ਕਹੀ ਜਾਂਦਾ ਕਬੂਲ ਆ ਤੇ ਪੁੱਛ ਲੈ। ਟੁੰਡੇ ਭਰਾ ਨੂੰ ਸਾਈਕਲਾਂ ਦੀ ਦੁਕਾਨ ਪਾ ਲਈ, ਪੈਂਚਰ ਪੂੰਚਰ ਲਾ ਕੇ ਮੁੜ ਕੇ ਟੁੰਡ ਮਾਰਦਾ ਸੀ, ਪੱਕਾ ਕਰਤਾ। ਉਸਤਾਦ ਜੀ ਉਹਦਾ ਇੱਕ ਮੈਸੇਜ ਦੇਣਾ ਹੈਗਾ ਕਿ ਇੱਕ ਤੇ ਗ੍ਰਿਫਤ ਮਜ਼ਬੂਤ ਕਰਨ, ਦੂਜੀ ਬਨੀ ਤੇ ਪ੍ਰੀਤ ਦਾ ਮੁੰਡਾ ਹੋਇਆ ਉਸਤਾਦ ਜੀ, ਉਹ ਕਹਿੰਦੇ ਸੀਗੇ ਕਿ ਹਾਂ ਬੰਦੇ ਬੇਟਾ। ਬੇਟਾ ਸੱਚਾ ਮੁਬਾਰਕ। ਮਾਸ਼ਾਅੱਲਾ ਮਾਸ਼ਾਅੱਲਾ। ਮੁਬਾਰਕ ਹੋਵੇ ਜੀ। ਨਹੀਂ ਉਹ ਇਦਾਂ ਨਹੀਂ ਨਾ, ਫਿਰ ਜਾਂ ਤਾਂ ਮਠਿਆਈ ਲਿਆ ਖਵਾਓ ਨਾ ਤੁਸੀਂ। ਉਸਤਾਦ ਜੀ ਮਠਿਆਈ ਨਹੀਂ ਮੈਂ ਖਵਾਉਣੀ ਹੈ, ਤੁਸੀਂ ਕਿੱਥੇ ਹੋਏ, ਤੁਸੀਂ ਮੈਂ ਖਵਾਉਣੀ। ਨਹੀਂ ਉਸਤਾਦ ਜੀ ਮੈਂ ਸਾਰਿਆਂ ਨੂੰ ਮੈਂ ਗਿਆ ਕਿ ਨਹੀਂ ਮੈਂ ਮੈਂ ਖਵਾਉਣਾ ਵਾ ਮੈਂ। ਜੀ ਬਾਹਰ ਉਹਨਾਂ ਨੇ ਵੀਡੀਓ ਖਾਣੇ ਦਾ ਖਾਣਾ ਕਹਿ ਮੰਨ ਕੇ ਕੇ ਆਏ ਆ ਕਿ ਕਹਿੰਦੇ ਸਾਰਿਆਂ ਨੂੰ ਪਾਰਟੀ। ਇਹ ਉਹਦਾ ਮਸਲਾ ਵਾ, ਮੈਂ ਇਹ ਮਠਿਆਈ। ਜਿਹੜਾ ਖਾਣਾ ਮੰਨੇ ਨਾ ਉਹ ਮਠਿਆਈ ਗਈ ਆ। ਚਲੋ ਉਸਤਾਦ ਜੀ ਨੇ ਮਠਿਆਈ ਖਵਾਤੀ ਸੀ, ਖਾਣਾ ਖਵਾਤਾ ਹੀ, ਕੋਈ ਗੱਲ ਅੱਲਾ ਨਹੀਂ। ਖੈਰ ਕਰੇ, ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਓਕੇ ਜੀ, ਰੱਬ ਰੱਖਾ।